ਸ਼ਹਿਰ ਤੇਰਾ ਛੱਡ ਕੇ ਚੱਲਿਆ, ਸ਼ਹਿਰ ਤੇਰਾ ਛੱਡ ਕੇ ਚੱਲਿਆ, ਤੂੰ ਖੁਸ਼ ਰਹਿ ਕੱਲਿਆਂ ਹੀ ਸਜਣਾ, ਮੈਂ ਹੁਣ ਮੁੜ ਕੇ ਨਹੀਂ ਆਉਣਾ। ਸ਼ਹਿਰ ਤੇਰਾ ਛੱਡ ਕੇ ਚੱਲਿਆ ਸੀ, ਰਿਕਾਰਡ ਤਾਂ ਕਰ ਲਿਆ ਸੀ ਆਡੀਓ, ਲੇਕਿਨ ਵੀਡੀਓ ਬਣਾਉਂਦੇ ਆਪਣੇ ਤੋਂ ਪੈਸੇ ਨਹੀਂ ਸੀ ਉਸ ਟਾਈਮ। ਫਿਲੀਪੀਨੀ ਇੱਕ ਲੜਕੀ ਸੀ ਤੇ ਆਪਣਾ ਪਾਕਿਸਤਾਨੀ ਮੁੰਡੇ ਨਾਲ ਸ਼ਾਦੀ ਹੋਈ ਸੀ। ਉਹ ਕਹਿੰਦਾ ਇਹਨੂੰ ਉਰਦੂ ਪੰਜਾਬੀ ਸਮਝ ਨਹੀਂ ਹੈਗੀ, ਲੇਕਿਨ ਤੇਰਾ ਗਾਣਾ ਉਹਦੇ ਮੂੰਹ ਤੇ ਚੜ ਗਿਆ ਸਾਰਾ ਦਿਨ, ਉਹ ਸ਼ਹਿਰ ਤੇਰਾ ਕਰਦੀ ਰਹਿੰਦੀ। ਮੈਂ ਭਾਈ ਨੂੰ ਦੱਸਦਾ ਸੀ ਕਿ ਜਿੱਦਣ ਸਾਡਾ ਗਾਣਾ ਚੱਲਿਆ ਨਾ ਭਾਈ ਨੇ ਰੋਟੀ ਖਾਧੀ ਨਾ ਮੈਂ ਖਾਧੀ। ਬਲਕਿ ਇੱਥੇ ਤੱਕ ਇੱਕ ਸਰਦਾਰ ਆ ਦੁਬਈ ਦੇ ਵਿੱਚ, ਉਹ ਬੰਦਾ ਰੋ ਪਿਆ, ਕਹਿੰਦਾ ਸਿੱਧੂ ਮੂਸੇਵਾਲੇ ਤੋਂ ਬਾਅਦ ਤੈਨੂੰ ਮੈਂ ਸੁਣਿਆ। ਤੇਰੀ 6 ਫੁੱਟ ਪੂਰੀ ਹਾਈਟ ਨੀ, ਤੇਰਾ ਕਲਰ ਵੀ ਪਿਓਰ ਵਾਈਟ ਨੀ, ਐ ਵਿਸਕੀ ਕਲਰ ਤੇਰੀ ਆਈਜ਼ ਨੀ, ਤੇਰੇ ਹੁਸਨ 'ਚ ਕੋਈ ਥੋੜ ਨਹੀਂ, ਤੈਨੂੰ ਮੇਕਅਪ ਦੀ ਕੋਈ ਲੋੜ ਨਹੀਂ, ਤੈਨੂੰ ਹੈਡ ਟੂ ਟੋ ਮੈਂ ਵੇਖ ਲਿਆ, ਤੇਰੇ ਵਰਗੀ ਤਾਂ ਕੋਈ ਹੋਰ ਨਹੀਂ। ਮੇਰੇ ਸੱਜਣ ਮਿੱਤਰ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਸਾਡੇ ਵੱਡੇ ਭਾਈ ਮੌਜੂਦ ਨੇ, ਜਿਹੜੇ ਅੱਜ ਕੱਲ੍ਹ ਨਾ ਕਹਿੰਦੇ ਨੇ ਤੇਰਾ ਸ਼ਹਿਰ ਛੱਡ ਕੇ ਚੱਲੇ ਆ। ਲਾਈਨਾਂ ਤੇ ਤੁਸੀਂ ਸੁਣੀਆਂ ਹੋਣੀਆਂ ਨੇ, ਅੱਜ ਕੱਲ੍ਹ YouTube ਤੇ ਟਿਕਟੋਕ ਤੇ ਇੰਸਟਾਗ੍ਰਾਮ ਤੇ ਚੱਲਦੀਆਂ ਪਈਆਂ, ਇਸ ਟਾਈਮ ਟ੍ਰੈਂਡਿੰਗ ਤੇ ਚੱਲਦੀਆਂ ਪਈਆਂ ਨੇ। ਅੱਜ ਸਾਡੇ ਕੋਲ ਮੌਜੂਦ ਨੇ ਫਰੀਦ ਖਾਨ। अस्सलाम वालेकुम भाईजान। वालेकुम सलाम जी। सर जी की हाल चाल? जी अल्लाह का शुक्र, तुसीं सुनाओ जी भाई ठीक ठाक? जी सर अल्हम्दुलिल्लाह ठीक ठाक। ਪਹਿਲੇ ਸਰ ਜੀ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਸਰ ਜੀ ਇਹ ਅੱਜ ਕੱਲ੍ਹ ਨਾ ਤੁਸੀਂ YouTube ਖੋਲ੍ਹ ਲਓ, ਇੰਸਟਾਗ੍ਰਾਮ ਖੋਲ੍ਹ ਲਓ, ਟਿਕਟੋਕ ਖੋਲ੍ਹ ਲਓ, ਅੱਗੇ ਤੁਸੀਂ ਆ ਰਹੇ ਹੋ, ਠੀਕ ਹੈ, ਇਹ ਸ਼ਹਿਰ ਤੇਰਾ ਛੱਡ ਕੇ ਚੱਲੇ ਆ, ਠੀਕ ਹੈ। ਅਤੇ ਆਪਣਾ ਇਹ ਗਾਣਿਆਂ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ? ਅਸਲ 'ਚ ਗਾਣਿਆਂ ਦਾ ਸਫ਼ਰ ਸਾਡਾ ਇੱਦਾਂ ਸ਼ੁਰੂ ਹੋਇਆ ਕਿ ਮੇਰੇ ਵੱਡੇ ਭਾਈ ਜਵੇਦ ਖਾਨ, ਜਾਣੀ ਕਿ ਤੁਸੀਂ ਦੇਖਦੇ ਹੋ ਵੀਡੀਓ 'ਚ ਉਹਨਾਂ ਦੇ ਗਾਣਿਆਂ 'ਚ ਰੈਪ ਵੀ ਆ, ਅਤੇ ਉਹਨਾਂ ਦਾ ਸ਼ੌਕ ਸੀਗਾ ਪਹਿਲਾਂ 2000 ਤਕਰੀਬਨ 15 ਤੋਂ ਵੀ ਪਹਿਲਾਂ ਦੀ ਗੱਲ ਆ, ਯਾਨੀ ਕਿ 10 ਸਾਲ ਪਹਿਲਾਂ ਦੀ ਗੱਲ ਆ, ਜਦੋਂ ਲਿਖਦੇ ਹੁੰਦੇ ਸੀ ਗਾਣੇ। ਫਿਰ 2018 'ਚ ਅਸੀਂ ਪਹਿਲਾ ਗਾਣਾ ਕੀਤਾ ਸੀ, ਪੰਜਾਬੀ ਗਾਣਾ ਸਾਡਾ ਛੱਡ ਦਿਲਾ, ਜਿਹੜਾ ਕਿ ਸਪੀ ਰੈਕਡ ਇੰਡੀਆ ਤੋਂ ਰਿਲੀਜ਼ ਹੋਇਆ ਸੀ। ਫਿਰ ਉਸ ਤੋਂ ਬਾਅਦ ਮਿਸ ਵਰਲਡ ਗਾਣਾ ਆਇਆ, 3-4 ਗਾਣੇ ਹੋਰ ਸਾਡੇ, ਟਰੂ ਲਵ ਆਇਆ, ਮੁੰਡਾ ਲਾਹੌਰੀ ਆਇਆ। ਫਿਰ ਕਰੋਨਾ ਦੇ ਵਿੱਚ ਥੋੜ੍ਹਾ ਜਾ ਕੇ ਚੀਜ਼ਾਂ ਕੰਮ ਡਾਊਨ ਹੋ ਗਿਆ ਸੀ। ਫਿਰ ਬਸ ਸਟਰਗਲ ਕਰ ਰਹੇ ਸੀ, ਅਤੇ ਕਰਦੇ ਕਰਦੇ ਫਿਰ ਸ਼ਹਿਰ ਤੇਰੇ ਤੱਕ ਪਹੁੰਚੇ ਸੀ। ਹਾਂਜੀ, ਅਤੇ ਅੱਜ ਕੱਲ੍ਹ ਉਹ ਮਾਸ਼ਾਅੱਲਾ ਅੱਲਾ ਦੀ ਮਿਹਰ ਦੇ ਨਾਲ ਜਿਹੜਾ ਹੈਗਾ ਕਿ ਉਹ ਟਰੈਂਡਿੰਗ 'ਤੇ ਹੈਗਾ। ਨਹੀਂ ਤਾਂ ਸਰ ਜੀ, ਆਹ ਗਾਣਿਆਂ ਦਾ ਜਿਹੜਾ ਸਫ਼ਰ ਸੀ, ਇਹ ਜਿਹੜਾ ਕੋਈ ਵੀਡੀਓ ਸੀਗੀ, ਕੰਪਨੀਆਂ ਵਗੈਰਾ ਨੇ ਕੀਤਾ ਪ੍ਰੋਡਿਊਸ, ਕਿ ਹਰ ਚੀਜ਼ ਆਪਾਂ ਖੁਦ ਹੀ ਕੀਤੀ? ਨਹੀਂ, ਜੋ ਵੀ ਸਾਰਾ ਸਾਡੇ ਘਰ ਵਾਲਿਆਂ ਨੇ ਸਾਨੂੰ ਸਪੋਰਟ ਕੀਤਾ, ਮਾਂ ਪਿਓ ਨੇ ਜੋ ਕੁਛ ਵੀ ਕੀਤਾ ਸਾਡੇ ਲਈ ਕੀਤਾ, ਸਾਰਾ ਖਰਚਾ ਵਰਚਾ ਆਪਣਾ ਅਸੀਂ ਆਪ ਹੀ ਕੀਤਾ, ਅਤੇ ਬੜੀ ਹਾਰਡ ਵਰਕ ਕੀਤਾ। ਉਹ ਸਾਰੀ ਹਾਰਡ ਵਰਕ ਤੁਹਾਡੇ ਗਾਣਿਆਂ 'ਚ ਨਜ਼ਰ ਵੀ ਆਉਂਦਾ। ਅਤੇ ਸਰ ਜੀ, ਆਪਾਂ ਅੱਜ ਕੱਲ੍ਹ ਦੂਸਰਾ ਮੋਰਨਿੰਗ ਸ਼ੋਆਂ 'ਚ, ਮਜ਼ਾਕਰਾ ਸ਼ੋਅ 'ਚ ਜਾ ਰਹੇ ਹਾਂ, ਇਹ ਆਪਣਾ ਕਿੱਦਾਂ ਦਾ ਐਕਸਪੀਰੀਅੰਸ ਆ? ਇਹ ਜੀ ਅੱਲਾ ਦੀ ਸ਼ੁਕਰ ਹੈ ਜੀ ਕਿ ਅਲਹਮਦੁਲਿਲਾ ਸਾਰੇ ਪ੍ਰੋਗਰਾਮ ਆਪਾਂ ਕਰ ਹਟੇ ਹਾਂ। ਹਾਂਜੀ, ਅਤੇ ਲੇਕਿਨ ਆ ਜਿਹੜਾ ਐਂਡ 'ਤੇ ਆਪਣਾ ਪ੍ਰੋਗਰਾਮ ਆਇਆ ਮਜ਼ਾਕਰਾ, ਜਿੱਥੋਂ ਆਪਾਂ ਨੂੰ ਅੱਲਾ ਨੇ ਰੂਜ ਦਿੱਤਾ, ਅਤੇ ਬਹੁਤ ਅੱਛਾ ਮਹਿਸੂਸ ਹੋ ਰਿਹਾ, ਅੱਲਾ ਕਰੇ ਹੁਣ ਜੋ ਕੁਛ ਵੀ ਚੱਲਦਾ ਪਿਆ। ਹਾਂਜੀ, ਕਹਿੰਦੇ ਨਾ ਕਿ ਜਿਹੜਾ ਬੰਦਾ ਸਿੰਗਰ ਹੁੰਦਾ, ਉਹ ਕੋਲ ਗੱਡੀਆਂ, ਕਾਰਾਂ, ਕੋਠੀਆਂ, ਹਰ ਚੀਜ਼ ਹੁੰਦੀ ਹੈ, ਕਿਉਂਕਿ ਇੱਕ ਬੰਦੇ ਦਾ ਇੱਕ ਗਾਣਾ ਕੋਈ ਚੱਲ ਜਾਵੇ, ਕਿਉਂਕਿ ਅਸੀਂ ਵੇਖਦੇ ਹਾਂ ਇੰਡੀਆ 'ਚ ਜਿਹੜੇ ਕੋਈ ਸਿੰਗਰ ਨੇ ਪੰਜਾਬੀ ਇੱਕ ਗਾਣਾ ਹਿੱਟ ਹੁੰਦਾ ਵਾ, ਉਹਨਾਂ ਕੋਲ ਗੱਡੀਆਂ ਵੀ ਹੁੰਦੀਆਂ, ਹਰ ਚੀਜ਼ ਹੁੰਦੀ। ਆਪਣੇ ਵੀ ਕੋਈ ਇੱਦਾਂ ਦਾ ਸੀਨ ਹੈਗਾ? ਨਹੀਂ, ਅਜੇ ਤਾਂ ਕੋਈ ਨਹੀਂ, ਬਾਕੀ ਅੱਲਾ ਕਰੇ ਹੋਏਗਾ ਕਿ ਅਜੇ ਤਾਂ ਆਹ ਸੀਨ ਆ ਕਿ ਇੱਥੋਂ ਬੱਸ ਫੜੀ ਦੀ ਹੈ ਅਤੇ ਤੁਹਾਡੇ ਲਾਹੌਰ ਪਹੁੰਚ ਜਾਈਦਾ, ਇੱਥੋਂ ਰਕਸ਼ਾ ਫੜੀ ਦਾ ਅਤੇ ਜਿੱਥੇ ਕਿਤੇ ਵੀ ਜਾਣਾ ਹੁੰਦਾ, ਇੱਦਾਂ ਹੀ ਗਿਆ ਅਜੇ ਤੱਕ, ਅੱਲਾ ਸ਼ੁਕਰ। ਕੋਈ ਨਹੀਂ ਸਰ ਜੀ, ਬਾਕੀ ਅੱਲਾ ਦੇਗਾ ਇਨਸ਼ਾਅੱਲਾ। ਹਾਂਜੀ, ਇਨਸ਼ਾਅੱਲਾ। ਉਸਤਾਦ ਜੀ, ਮੈਨੂੰ ਇਹ ਦੱਸੋ ਕਿ ਪਹਿਲੇ ਚਲੋ ਆਪਣੇ ਗਾਣੇ ਆਉਂਦੇ ਸੀਗੇ, ਪਹਿਲੇ ਆਪਾਂ ਟਿਕਟੋਕ 'ਤੇ ਜਾਂ ਇੰਸਟਾਗ੍ਰਾਮ 'ਤੇ ਨਹੀਂ ਸੀ। ਅੱਜ ਤੁਸੀਂ ਸ਼ੋਆਂ ਤੋਂ ਬਾਅਦ ਜਿਹੜੇ, ਕਿਉਂਕਿ ਤੁਹਾਨੂੰ ਅੱਜ ਕੱਲ੍ਹ ਤੁਸੀਂ ਚੱਲਦੇ ਪਏ, ਹਰ ਖਰੀਦ 'ਤੇ ਤੁਹਾਡੇ ਗਾਣੇ ਆ ਰਹੇ, ਉਹ ਪਹਿਲੇ ਜ਼ਿੰਦਗੀ 'ਚ ਅਤੇ ਹੁਣ ਜ਼ਿੰਦਗੀ 'ਚ ਕੀ ਫਰਕ? ਹੁਣ ਆਪਾਂ ਨੂੰ ਕਿੱਥੋਂ ਆਫਰਾਂ ਆ ਰਹੀਆਂ, ਜ਼ਿੰਦਗੀ 'ਚ ਕੀ ਚੇਂਜ ਆਇਆ? ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਪ੍ਰੋਗਰਾਮ ਹੋਇਆ ਮਜ਼ਾਕਰਾਤ, ਜਿੱਥੋਂ ਕਿ ਆਪਾਂ ਨੂੰ ਰੂਜ ਲੱਭਿਆ, ਉਸ ਦਿਨ ਮੈਂ ਦੇਖ ਰਿਹਾ ਸੀ ਕਿ ਮੇਰੀ ਆਈਡੀ 'ਤੇ ਫਾਲੋਵਰ ਹੈਗੇ ਸੀ 16,700, ਅਤੇ ਉਸ ਦਿਨ ਤੋਂ ਬਾਅਦ ਅੱਜ ਤੱਕ 72,000 ਕ੍ਰੋਸ ਕਰ ਗਏ ਹੋਏ, 1.5 ਮਿਲੀਅਨ ਲਾਈਕ ਹੋ ਗਏ ਹੋਏ ਆ, ਅਤੇ ਲੋਕਾਂ ਦਾ ਪਿਆਰ ਇੰਨਾ ਕੁ ਕਿ ਮੈਂ ਦੱਸ ਨਹੀਂ ਸਕਦਾ। ਮੈਂ ਲਾਈਵ ਬੈਠਾ ਹੁੰਦਾ ਟਿਕਟੋਕ 'ਤੇ, ਅਤੇ ਲੋਕ ਆਉਂਦੇ, ਇੰਨਾ ਕੁ ਪਿਆਰ ਭਰੀਆਂ ਗੱਲਾਂ ਕਰਦੇ ਕਿ ਮੇਰੇ ਤੋਂ ਅੱਗੇ ਜਵਾਬ ਦੇਣ ਲਈ ਲਫ਼ਜ਼ ਨਹੀਂ ਹੁੰਦੇ ਕਿ ਮੈਂ ਕੀ ਕਹਾਂ ਉਹਨਾਂ ਨੂੰ। ਅਤੇ ਬਾਕੀ ਰਹੀ ਗੱਲ ਉਹ ਕਿ ਅੱਲਾ ਸ਼ੁਕਰ ਹੈ ਕਿ ਆਊਟ ਆਫ ਕੰਟਰੀ ਤੋਂ, UK ਤੋਂ, ਕੈਨੇਡਾ ਤੋਂ, ਹਰ ਜਗ੍ਹਾ ਤੋਂ ਆਫਰਾਂ ਹੋ ਰਹੀਆਂ, ਅਤੇ ਇਨਸ਼ਾਅੱਲਾ ਬਹੁਤ ਜਲਦ ਅਸੀਂ ਜਾ ਵੀ ਰਹੇ ਹਾਂ, ਅਤੇ ਇਨਸ਼ਾਅੱਲਾ ਆਪਣੇ ਮੰਜ਼ਿਲ ਦੀ ਤਰਫ ਰਵਾਂ ਦੇਵਾਂ, ਅਤੇ ਹੋਰ ਗਾਣੇ ਵੀ ਅੱਗੇ ਕਰ ਰਹੇ ਹਾਂ। ਆਪਣੇ ਗਾਂ ਫਿਊਚਰ 'ਚ ਹੋਰ ਕਿੰਨੇ ਗਾਣੇ ਜਿਹੜੇ ਨਾ
ਪੰਜਾਬੀ 'ਚ ਕੀਤੇ ਪਏ ਆ ਕਿ ਆਪਾਂ ਰਿਲੀਜ਼ ਕਰਨੇ? ਗਾਣੇ ਤਾਂ ਦਾਦ ਕੀਤੇ ਪਿਆ, ਲੇਕਿਨ ਹੁਣ ਰੀਸੈਂਟਲੀ ਅਸੀਂ ਆਏ ਸੀਗੇ ਇੱਥੇ ਵੀਡੀਓ ਦੀ ਪਲੈਨਿੰਗ ਲਈ ਆਏ ਅੱਛਾ। ਸੀਗੇ। 2 ਗਾਣੇ ਕਰ ਰਹੇ ਹਾਂ ਬਹੁਤ ਅੱਛੇ, ਤੇ ਆਉਣਗੇ, ਤੁਹਾਨੂੰ ਮਜ਼ਾ ਆਏਗਾ। ਸ਼ਹਿਰ ਤੇਰੇ ਤੋਂ ਬਾਅਦ ਇੱਕ ਵੱਡਾ ਅਸੀਂ ਇੱਕ ਧਮਾਕਾ ਕਰਨ ਜਾ ਰਹੇ ਹਾਂ ਜਾ ਰਹੇ ਤੇ ਇਨਸ਼ਾਅੱਲਾ ਉਹ ਸੁਪਰ ਡੁਪਰ ਹੋਏਗਾ। ਸ਼ੂਟ ਵਗੈਰਾ ਇੱਥੇ ਹੋਣਗੇ ਜਾਂ ਆਊਟ ਆਫ ਕੰਟਰੀ ਕੋਈ, ਕਿ ਇੱਥੇ ਕਰਨੇ? ਜੇ ਤਾਂ ਅਸੀਂ ਇੱਥੇ ਹੀ ਕਰ ਰਹੇ ਹੈਗੇ, ਲੇਕਿਨ ਅੱਛਾ। ਅੱਗੇ ਪਲਾਨ ਸਾਡਾ ਆਊਟ ਆਫ ਕੰਟਰੀ ਹੈਗਾ ਵਾ। ਜਨਵਰੀ ਦੇ ਵਿੱਚ ਦੁਬਈ ਦਾ ਪਲਾਨ ਵੀ ਹੈਗਾ ਕਿ ਅਸੀਂ ਉੱਥੇ ਜਾ ਕੇ ਸ਼ੂਟ ਕਰਾਂਗੇ। ਸਰ ਜੀ, ਜਿਹੜਾ ਤੁਸੀਂ ਸ਼ਹਿਰ ਤੇਰਾ ਛੱਡ ਕੇ ਜਦ ਚੱਲੇ, ਜੇ 2 ਲਾਈਨਾਂ ਜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਆ, ਜੀ ਜੀ ਜ਼ਰਾ ਉਹਨਾਂ ਨੂੰ 2 ਲਾਈਨਾਂ ਹੋ ਜਾਣ। ਜੀ ਜੀ ਜ਼ਰੂਰ ਜੀ ਸਰ, ਜ਼ਰੂਰ। ਸ਼ਹਿਰ ਤੇਰਾ ਛੱਡ ਕੇ ਚੱਲਿਆ, ਸ਼ਹਿਰ ਤੇਰਾ ਛੱਡ ਕੇ ਚੱਲਿਆ, ਤੂੰ ਖੁਸ਼ ਰਹਿ ਕੱਲਿਆਂ ਹੀ ਸਜਣਾ, ਮੈਂ ਹੁਣ ਮੁੜ ਕੇ ਨਹੀਂ ਆਉਣਾ। ਉਮਰ ਹੁਣ ਸਫ਼ਰਾਂ 'ਚ ਲੰਘਣੀ, ਬੂਟੇ ਪਿਆਰਾਂ ਦੇ ਸਾੜ ਕੇ ਚੱਲਿਆ। ਸ਼ਹਿਰ ਤੇਰਾ ਛੱਡ ਕੇ ਚੱਲਿਆ, ਸ਼ਹਿਰ ਤੇਰਾ ਛੱਡ ਕੇ ਚੱਲਿਆ। ਅੱਲਾ ਵੇ, ਅੱਲਾ ਵੇ, ਅੱਲਾ ਵੇ, ਅੱਲਾ ਵੇ। ਉਹ ਗੱਲਾਂ ਬੈਠ ਬੈਠ ਜਿੱਥੇ ਕਰਦੇ ਸੀ, ਉਹ ਅੱਡ ਵੱਡ ਖਾਂਦੀਆਂ ਥਾਵਾਂ ਨੇ, ਧੁੱਪਾਂ ਵਾਂਗ ਚੁੱਭਦੀਆਂ ਰਹਿੰਦੀਆਂ, ਉਹ ਪਿੱਪਲਾਂ ਵਾਲੀਆਂ ਛਾਵਾਂ ਨੇ। ਨੀ ਤੂੰ ਵਾਦੇ ਜਿਹੜੇ ਕੀਤੇ ਸੀ, ਹੁਣ ਕਿਉਂ ਭੁੱਲ ਗਈ ਏ? ਹੀਰੇ ਵਰਗਾ ਯਾਰ ਤੂੰ ਛੱਡ ਕੇ ਕਿਉਂ ਗੈਰਾਂ ਤੇ ਡੁੱਲ ਗਈ ਏ? ਤੇਰੇ ਬਿਨ ਜੀਣਾ ਹੀ ਛੱਡਤਾ, ਹੁਣ ਬਸ ਰਹਿ ਗਏ ਕੱਲਿਆਂ। ਸ਼ਹਿਰ ਤੇਰਾ ਛੱਡ ਕੇ ਚੱਲਿਆ, ਸ਼ਹਿਰ ਤੇਰਾ ਛੱਡ ਕੇ ਚੱਲਿਆ। ਉਸਤਾਦ ਜੀ ਯਕੀਨ ਮੰਨੋ ਲਾਜਵਾਬ। ਯਕੀਨ ਜੇ ਆਪਾਂ ਫੋਨ ਤੇ ਜਾਂ ਕੰਪਿਊਟਰ ਸੁਣਦੇ ਨਾ, ਉਹਦੇ ਪਿੱਛੇ ਮਿਊਜ਼ਿਕ ਹੁੰਦਾ, ਉਹ ਇੱਕ ਵਾਈਬ ਹੋਰ ਹੁੰਦੀ ਹੈ। ਇੱਕ ਬੰਦੇ ਨੂੰ ਲਾਈਵ ਬੈਕ ਸੁਣਨੇ ਨਾ, ਉਹ ਵਾਈਬ ਹੀ ਹੋਰ ਆ, ਯਕੀਨ ਕਰੋ। ਇਹ ਵਾਈਬ ਤਾਂ ਇਦਾਂ ਕਿ ਜਿਹੜਾ ਅੱਲਾ ਵੇ, ਮੈਂ ਕਹਿੰਦਾ ਨਾ, ਮੈਨੂੰ ਬਹੁਤ ਸਾਰੇ ਲੋਕੀ ਕਮੈਂਟ ਕਰ ਦਿੰਦੇ, ਕਹਿੰਦੇ ਸੀ ਰਿਪੀਟ ਤੇ ਲਾ ਕੇ ਹਜ਼ਾਰ ਵਾਰੀ ਤੁਹਾਡਾ ਅੱਲਾ ਵੇ ਸੁਣਨ ਦੇ, ਕਹਿੰਦੇ ਜਦੋਂ ਆ ਹੁੰਦਾ ਨਾ, ਕਹਿੰਦੇ ਇਦਾਂ ਹੁੰਦਾ ਕਿ ਮੈਨੂੰ ਬਹੁਤ ਕਮਾਲ ਵੜ ਜਾਂਦਾ ਜਿਹੜਾ ਹੈਗਾ। ਫਿਰ ਮੈਂ ਵੇਖਦਾ ਹੁੰਦਾ ਕਿ ਤੁਹਾਡੀਆਂ ਮਾਸ਼ਾਅੱਲਾ ਨਾਤਾਂ ਵੀ ਹੁੰਦੀਆਂ। ਜੀ ਜੀ ਜੀ, ਸ਼ੌਕ ਹੈ ਆਪਾਂ ਨੂੰ? ਹਾਂਜੀ, ਮੈਂ ਪਹਿਲੇ ਨਾਤ ਪੜ੍ਹਦਾ ਹੁੰਦਾ ਸਕੂਲ ਦੇ ਵਿੱਚ। ਅੱਛਾ। ਤਕਰੀਬਨ ਮੈਂ 3 ਸਾਲ ਟੌਪ ਕੀਤੀ ਤਹਿਸੀਲ ਆਪਣੀ ਨਾਤਖਾਨੀ ਦੇ ਵਿੱਚ। ਮਾਸ਼ਾਅੱਲਾ। ਮਿਲੀ ਨਗਮੇ 'ਚ ਮੈਂ ਆਲਰਾਊਂਡਰ ਹੁੰਦਾ ਸੀ ਸਕੂਲ ਦਾ। ਅੱਛਾ। ਤੇ ਮਾਸਟਰ ਮੈਨੂੰ ਕਹਿੰਦੇ ਜੁੜ ਜਾਵੇ ਫਰੀਦ ਖਾਨ। ਮਿਲੀ ਨਗਮੇ ਮੈਂ ਕਰਦਾ ਹੁੰਦਾ ਸੀ, ਡਿਬੇਟ ਜਿੰਨੇ ਵੀ ਐਸੇ ਰਾਈਟਿੰਗ ਇੰਗਲਿਸ਼ 'ਚ ਮੈਂ ਟੌਪ ਕੀਤੀ ਤਹਿਸੀਲ। ਅੱਛਾ। ਤੇ ਆਲਰਾਊਂਡਰ ਹੁੰਦਾ ਸੀ ਸਕੂਲ ਦਾ ਆਪਣੇ ਦਾ, ਕ੍ਰਿਕਟ ਦੇ ਵਿੱਚ, ਫੁੱਟਬਾਲ ਦੇ ਵਿੱਚ। ਤੇ ਫਿਰ ਆ ਤਾਂ ਹੈਗਾ ਹੀ ਹੈਗਾ ਸੀ। ਸਰ ਜੀ, ਸ਼ੋਅ ਤੋਂ ਬਾਅਦ ਤੁਹਾਡੇ ਗਾਣੇ ਨੂੰ ਤੁਹਾਡੇ ਫੈਨਸ ਜਿਹੜੇ ਲੜਕੀਆਂ, ਜੀ ਜੀ ਜੀ, ਉਹਨਾਂ ਦਾ ਕੀ ਰਿਸਪੌਂਸ ਆ? ਕਿਉਂਕਿ ਤੁਹਾਡੀ ਆਵਾਜ਼ ਬੜੀ ਪਿਆਰੀ ਹੈ। ਉਹਨਾਂ ਦਾ ਕੋਈ ਕਮੈਂਟਸ ਵਗੈਰਾ, ਕੋਈ ਇੱਦਾਂ ਦਾ ਕੋਈ ਫੈਨ ਮੂਵਮੈਂਟ ਕਿ ਤੁਹਾਨੂੰ ਕੋਈ ਮੁੰਡਾ ਜਾਂ ਕੁੜੀ ਮਿਲੀ ਹੋਵੇ ਕਿ ਤੁਹਾਨੂੰ ਹਾਲੇ ਤੱਕ ਯਾਦ ਹੋਵੇ? ਇਹ ਤਾਂ ਬਹੁਤ ਹੈ ਜੀ। ਹੁਣ ਜਦੋਂ ਸ਼ੋਅ ਤੋਂ ਬਾਅਦ ਤਾਂ ਤਕਰੀਬਨ ਮੋਸਟਲੀ ਲੋਕ ਜਾਣਦੇ ਆ। ਤੇ ਅਸੀਂ ਬਲਕਿ ਆ ਰਹੇ ਸੀ ਕੱਲ੍ਹ, ਇੱਥੇ ਵੀ ਬੰਦੇ ਨੇ ਪਛਾਣ ਲਿਆ ਸਾਨੂੰ, ਕਹਿੰਦੇ ਭਾਈ ਸੀ ਮੁਜ਼ਾਕਰਤ 'ਚ ਆਏ ਸੀ, ਤੇ ਬੜੀ ਖੁਸ਼ੀ ਹੋਈ ਮਿਲ ਕੇ, ਫੋਟੋਆਂ ਲੈਂਦੇ ਆ। ਬਲਕਿ ਤਾਂ ਜਿਹੜਾ ਸਭ ਤੋਂ ਫਨੀ ਵਾਕਿਆ ਸੀ ਅੱਜ ਦਾ ਸਾਡਾ ਕੱਲ੍ਹ ਦਾ, ਮੈਂ ਕੱਲ੍ਹ ਸੁੱਤਾ ਆ ਰਿਹਾ ਸੀ ਤੇ ਕਿਸੇ ਮੁੰਡੇ ਨੇ ਮੈਨੂੰ ਦੇਖ ਲਿਆ ਤੇ ਉਹਨੇ ਮੇਰੇ ਸ਼ਹਿਰ ਤੇਰੇ ਛੱਡ ਤੇ ਸੁੱਤੇ ਪਏ ਦੀ ਬਸ ਵੀਡੀਓ ਚਾੜਦੀ। ਇੱਦਾਂ ਵੀ ਹੋ ਜਾਂਦੀ ਹੈ। ਬਾਕੀ ਅਲਹਮਦੁਲਿਲਾ ਇੱਦਾਂ ਕਿ ਜਿੱਥੇ ਵੀ ਜਾਂਦੇ ਹਾਂ, ਮੈਂ ਸਿਟੀ ਗਿਆ ਤੇ ਸਾਊਦੀ ਅਰਬੋਂ ਬੰਦਾ ਇੱਕ ਦਿਨ ਪਹਿਲੇ ਆਇਆ ਤੇ ਕਹਿੰਦਾ ਫਰੀਦ ਭਾਈ ਕੀ ਹਾਲ ਚਾਲ ਆ? ਮੈਂ ਕਿਹਾ ਠੀਕ ਠਾਕ ਹੈ। ਕਹਿੰਦਾ ਪੂਰਾ ਸਾਊਦੀ ਅਰਬ 'ਚ ਭਾਈ ਤੁਹਾਡੇ ਰੌਲੇ ਆ, ਕੱਲ੍ਹ ਆਇਆ ਮੈਂ। ਕਹਿੰਦਾ ਪੂਰੀ ਚੜ੍ਹਾਈ ਆ। ਤੇ ਆਊਟ ਆਫ ਕੰਟਰੀਆਂ ਤੋਂ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ। ਯਾਨੀ ਕਿ ਬਲਕਿ ਤਾਂ ਇੱਦਾਂ ਹੋਇਆ ਕਿ ਇੱਕ ਦਫਾ ਮੈਂ ਬੈਠਾ ਉੱਦਣ ਤੇ ਫਿਲੀਪੀਨੀ ਇੱਕ ਲੜਕੀ ਸੀ ਤੇ ਆਪਣਾ ਪਾਕਿਸਤਾਨੀ ਮੁੰਡੇ ਨਾਲ ਸ਼ਾਦੀ ਹੋਈ ਸੀ। ਉਹ ਕਹਿੰਦਾ ਇਹਨੂੰ ਉਰਦੂ ਪੰਜਾਬੀ ਸਮਝ ਨਹੀਂ ਹੈਗੀ, ਲੇਕਿਨ ਤੇਰਾ ਗਾਣਾ ਉਹਦੇ ਮੂੰਹ ਤੇ ਚੜ੍ਹ ਗਿਆ ਸਾਰਾ ਦਿਨ, ਉਹ ਸ਼ਹਿਰ ਤੇਰਾ ਕਰਦੀ ਰਹਿੰਦੀ। ਫਿਰ ਉਹਨੇ ਮੇਰੀ ਗੱਲ ਕਰਵਾਈ, ਉਹਦੇ ਨਾਲ ਮੇਰਾ ਸ਼ੁਕਰੀਆ ਅਦਾ ਕੀਤੀ। ਕਹਿੰਦੇ ਇੰਗਲਿਸ਼ ਦੇ ਵਿੱਚ ਵੀ ਤੇਰਾ ਗਾਣਾ ਬਹੁਤ ਮੈਨੂੰ ਪਸੰਦ ਆ। ਇਹ ਜਿਹੜੀ ਫੀਲਿੰਗ ਹੁੰਦੀ ਹੈ, ਫੀਲਿੰਗ ਕੀ ਹੁੰਦੀ? ਫੀਲਿੰਗ ਤਾਂ ਮੈਂ ਭਾਈ ਨੂੰ ਦੱਸਦਾ ਸੀ ਕਿ ਜਿੱਦਣ ਸਾਡਾ ਗਾਣਾ ਚੱਲਿਆ, ਨਾ ਭਾਈ ਨੇ ਰੋਟੀ ਖਾਧੀ ਨਾ ਮੈਂ ਖਾਧੀ, ਪੈਰ ਉੱਤੇ ਸੀ। ਕਿਉਂਕਿ ਮੈਂ ਅਚਾਨਕ ਹੀ ਲਾਈਵ ਔਨ ਕੀਤੀ। ਮੈਂ ਕਿਹਾ ਅੱਜ ਦੇਖਦਾ ਲੋਕੀ ਫੋਲੋ ਕਰ ਰਿਹਾ ਤੇ ਲਾਈਵ ਬਹਿ ਕੇ ਦੇਖਦਾ। ਮੈਨੂੰ ਨਹੀਂ ਪਤਾ ਸੀ ਲਾਈਵ ਘੱਟ ਹੀ ਹੁੰਦਾ ਸੀਗਾ। ਤੇ ਮੈਂ ਜਦੋਂ ਲਾਈਵ ਔਨ ਕੀਤੀ ਤੇ ਕੋਈ ਅੰਡਰ ਜਾਣੀ ਕਿ 300-400 ਬੰਦਾ ਐਟ ਅ ਟਾਈਮ ਮੈਨੂੰ ਦੇਖਣ ਲੱਗ ਪਿਆ। ਪਹਿਲਾਂ ਕਿਤੇ 2-3 ਦੇਖਦੇ ਹੁੰਦੇ ਸੀ। ਤੇ ਜਦੋਂ ਦੇਖਿਆ ਤੇ ਥੱਲੇ ਕਾਲਾਂ ਦੀਆਂ ਰਿਕੁਐਸਟ ਆਉਣ ਲੱਗ ਪਈਆਂ। ਬਲਕਿ ਇੱਥੇ ਤੱਕ ਇੱਕ ਸਰਦਾਰ ਆ ਦੁਬਈ ਦੇ ਵਿੱਚ, ਉਹ ਬੰਦਾ ਰੋ ਪਿਆ, ਕਹਿੰਦਾ ਸਿੱਧੂ ਮੂਸੇਵਾਲੇ ਤੋਂ ਬਾਅਦ ਤੈਨੂੰ ਮੈਂ ਸੁਣਿਆ। ਮੈਂ ਕਿਹਾ ਵੀ ਬੜੀ ਗੱਲ ਆ। ਯਾਨੀ ਕਿ ਉਸ ਟਾਈਮ ਜਿਹੜੀ ਮੂਵਮੈਂਟ ਸੀ ਤੇ ਉਹ ਤਾਂ ਅਖੀਰ ਹੀ ਹੋ ਗਈ। ਤੇ ਸਭ ਤੋਂ ਵੱਡੀ ਮੂਵਮੈਂਟ ਮੇਰੇ ਲਈ ਆ ਹੋਈ ਕਿ ਮੈਂ ਲਾਈਵ ਤੇ ਬੈਠਾ ਤੇ ਇੱਕ ਦੋਸਤ ਹੈ, ਭਾਈ ਹੈ ਸਾਊਦੀ ਅਰਬ ਤੋਂ, ਤੈਮੂਰ ਉਹਨਾਂ ਦਾ ਨਾਮ ਹੈ।
ਤੇ ਮੈਨੂੰ ਕਹਿੰਦੇ ਫਰੀਦ ਭਾਈ ਇੱਕ ਗੱਲ ਕਰਨਾ ਚਾਹੁੰਦਾ ਮੈਂ, ਕਰੋ ਜੀ। ਕਹਿੰਦਾ ਤੁਹਾਨੂੰ ਉਮਰੇ ਤੇ ਬੁਲਾਉਣਾ ਚਾਹੁੰਦਾ। ਮਾਸ਼ਾਅੱਲਾ ਜੀ, ਤੇ ਉਹ ਵੀ ਅੱਲਾ ਮਾਸ਼ਾਅੱਲਾ, ਨੇ ਸਾਦਤ ਕੀਤੀ ਹੈ ਕਿ ਇਨਸ਼ਾਅੱਲਾ ਮੈਂ ਵੀ ਬੜੀ ਜਲਦੀ ਜਾ ਰਿਹਾ। ਤੇ ਮਾਸ਼ਾਅੱਲਾ ਇਹ ਤੋਂ ਜੀ। ਵੱਡੀ ਫਿਰ ਕੋਈ ਚੀਜ਼ ਹੋ ਨਹੀਂ ਸਕਦੀ ਉਮਰੇ ਤੋਂ ਵੱਡੀ ਤਾਂ ਫਿਰ ਕੋਈ ਚੀਜ਼ ਹਾਂਜੀ, ਹੈ ਨਹੀਂ ਬਿਲਕੁਲ, ਜੀ। ਯਾਨੀ ਕਿ ਇਹ ਸਾਰਾ ਉਸ ਤੋਂ ਬਾਅਦ ਹੈ ਜਿਹੜਾ ਵੀ ਹੋਇਆ। ਤੇ ਸਰ ਜੀ ਜਿਹੜੇ ਆਪਣੀ ਇੱਕ ਨਾ ਪਾਕਿਸਤਾਨ ਦੀ ਇਮੇਜ ਆ, ਠੀਕ ਹੈ, ਇੱਥੇ ਨਾ ਪੰਜਾਬੀ ਇੰਡਸਟਰੀ ਆ, ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨਾ, ਇੱਥੇ ਇੰਨੀ ਦੀ ਸਪੋਰਟ ਨਹੀਂ ਹੈਗੀ। ਇਹਨੂੰ ਆਵਾਮ ਨਾ ਇੰਨਾ ਪਿਆਰ ਨਹੀਂ ਕਰਦੀ, ਇੰਨਾ ਸਪੋਰਟ ਨਹੀਂ ਕਰਦੀ। ਕਿੱਦਾਂ ਹੁਣ ਮਿਸਾਲ ਤੌਰ 'ਤੇ ਚੜ੍ਹਦੇ ਪੰਜਾਬ ਦੀ ਨਾ, ਉੱਥੇ ਵੱਡੀਆਂ ਵੱਡੀਆਂ ਕੰਪਨੀਆਂ ਆਪਣੇ ਇਸ ਸਾਈਡ 'ਤੇ ਆਪਣੇ ਖਿਲੰਦੇ ਪੰਜਾਬ 'ਚ ਨਾ, ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਨਹੀਂ ਹੈ, ਠੀਕ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਯਾਰ ਆਪਣਾ ਜਿਹੜਾ ਇਹ ਹੋਣੀ ਚਾਹੀਦੀ ਆ, ਆਪਣੇ ਪੰਜਾਬੀ ਮਿਊਜ਼ਿਕ ਨੂੰ ਪ੍ਰਮੋਟ ਕਰਨਾ ਚਾਹੀਦਾ? ਜੀ ਜੀ, ਇਸ 'ਤੇ ਅਸੀਂ ਕੰਮ ਕਰ ਰਹੇ ਹਾਂ ਕਿ ਇਨਸ਼ਾਅੱਲਾ ਅਸੀਂ ਉਹ ਟ੍ਰੈਂਡ ਲੈ ਕੇ ਆ ਰਹੇ ਹਾਂ ਪਾਕਿਸਤਾਨ ਦੇ ਵਿੱਚ, ਜਿਹੜਾ ਕਿ ਦੂਸਰੀ ਸਾਈਡ 'ਤੇ ਚੱਲਦਾ ਅਤੇ ਆਪਣੇ ਪੰਜਾਬ 'ਚ ਸੁਣਿਆ ਜਾਂਦਾ। ਅਤੇ ਅਸੀਂ ਇਨਸ਼ਾਅੱਲਾ ਆਹ ਟ੍ਰੈਂਡ ਸੈੱਟ ਕਰਾਂਗੇ ਅਤੇ ਆਹ ਮਿਊਜ਼ਿਕ ਆਪਣੀ ਪੰਜਾਬੀ ਨੂੰ ਅੱਗੇ ਲੈ ਕੇ ਆਵਾਂਗੇ ਜਿੱਦਾਂ ਵੀ ਹੋ ਸਕਿਆ। ਬਲਕਿ ਤੁਸੀਂ ਦੇਖਿਆ ਹੀ ਹੈ, ਸਾਰੇ ਲੋਕ ਆਹੀ ਕਮੈਂਟ ਕਰਦੇ ਆ ਕਿ ਇੰਡੀਅਨ ਵਾਇਸ ਹੈ। ਪਹਿਲੀ ਵਾਰੀ ਅਸੀਂ ਸੁਣਿਆ ਜਿਹੜਾ ਕਿ ਪਾਕਿਸਤਾਨ ਦਾ ਬੰਦਾ ਅਤੇ ਉਹ ਇੰਡੀਅਨ ਟਾਈਪ ਗਾ ਰਿਹਾ। ਅਤੇ ਜਨਰੇਸ਼ਨ 'ਚ ਪਤਾ ਨਹੀਂ ਹੈਗਾ ਸੀ, ਲੇਕਿਨ ਹੁਣ ਅਲਹਮਦੁਲਿਲਾ ਜਦੋਂ ਪਤਾ ਲੱਗਿਆ ਨਾ, ਅਤੇ ਬਹੁਤ ਸਾਰੇ ਲੋਕਾਂ ਦਾ ਫੇਵਰੇਟ ਹੋ ਗਿਆ। ਬਹੁਤ ਫੇਵਰੇਟ ਸਰ ਜੀ, ਮੇਰਾ ਤੇ ਆਪਣਾ ਬਹੁਤ ਫੇਵਰੇਟ ਆ। ਉਹ ਤੁਸੀਂ ਲੜਕੀ ਦੀ ਗੱਲ ਕਰਦੇ ਸੀ, ਇੱਕ ਲੜਕੀ ਦਾ ਮੈਨੂੰ ਇੱਦਾਂ ਹੀ ਆਇਆ ਇਨਬਾਕਸ ਦੇ ਵਿੱਚ ਮੈਸੇਜ ਕਿ ਮੇਰਾ ਕੋਈ ਫੇਵਰੇਟ ਸਿੰਗਰ ਨਹੀਂ ਸੀ ਦੱਸਣ ਲਈ, ਲੇਕਿਨ ਹੁਣ ਮੈਂ ਤੁਹਾਡੇ ਗਾਣੇ ਤੋਂ ਬਾਅਦ ਦੱਸ ਸਕਦੀ ਕਿ ਮੇਰਾ ਫਰੀਦ ਖਾਨ ਫੇਵਰੇਟ ਸਿੰਗਰ ਹੈ। ਤੇ ਸਰ ਜੀ, ਜਦੋਂ ਇਹ 8 ਸਾਲ ਪਹਿਲੇ ਆਪਣਾ ਗਾਣਾ ਆਇਆ ਸੀਗਾ ਸਪੀਡ ਰਿਕਾਰਡਰ ਤੇ, ਇੰਡੀਆ ਦੇ ਇੱਕ ਬਹੁਤ ਵੱਡੀ ਕੰਪਨੀ ਹੈ ਜੀ ਜੀ, ਠੀਕ ਹੈ, ਉਦੋਂ ਤੁਹਾਨੂੰ ਲੋਕਾਂ ਦਾ ਕਿੰਨਾ ਕੁ ਪਿਆਰ ਮਿਲਿਆ? ਉਦੋਂ ਵੀ ਬਹੁਤ ਪਿਆਰ ਮਿਲਿਆ ਸੀ। ਉਸ ਟਾਈਮ ਦੇ ਵਿੱਚ ਆਪਣਾ ਤਕਰੀਬਨ 4 ਲੱਖ ਦੇ ਰਾਊਂਡ ਅਬਾਊਟ ਗਾਣਾ ਗਿਆ ਸੀਗਾ। ਉਸ ਤੋਂ ਬਾਅਦ ਆਪਾਂ ਨੂੰ ਕਾਫੀ ਸ਼ੋਜ਼ ਮਿਲਣਾ ਸ਼ੁਰੂ ਹੋ ਗਿਆ ਸੀ, ਅਤੇ ਗਾਣਾ ਵੀ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ। ਉਹ ਵੀ ਹਾਰਟ ਫੇਵਰੇਟ ਸੀ ਮੇਰਾ ਗਾਣਾ ਸਭ ਦਾ। ਬਲਕਿ ਹੁਣ ਵੀ ਬਹੁਤ ਸਾਰੇ ਲੋਕ ਨਾਲ ਉਹ ਵੀ ਕਹਿੰਦੇ ਕਿ ਛੱਡ ਦਿਲਾ ਤੇ ਬਾਅਦ ਆ ਤੁਹਾਡੇ ਤੋਂ ਸਾਡੇ ਫੇਵਰੇਟ ਗਾਣੇ। ਅਤੇ ਉਹਨਾਂ ਬਹੁਤ ਪਿਆਰ ਮਿਲਿਆ ਸੀ। ਸ਼ੋਜ਼ ਵਗੈਰਾ ਕਾਫੀ ਅਸੀਂ ਕੀਤੇ ਵੀ, ਕਾਲਜ ਵਗੈਰਾ ਦੇ ਵੀ ਕੀਤੇ। ਬਸ ਫਿਰ ਕਰੋਨਾ 'ਚ ਥੋੜ੍ਹਾ ਕੰਮ ਜ਼ਿਆਦਾ ਡਾਊਨ ਅਪਸੈਟ ਹੋ ਗਿਆ ਉੱਥੇ। ਮੈਂ ਨਾ ਤੁਹਾਡੇ ਮੋਰਨਿੰਗ ਸ਼ੋਅ ਦੇਖੇ, ਉਹਨਾਂ 'ਚ ਤੁਸੀਂ ਉਹ ਗਾਣੇ ਦਾ ਨਾਮ ਹੈ ਮਿਸ ਵਰਲਡ। ਜੀ ਜੀ, ਜ਼ਿਆਦਾਤਰ ਤੁਸੀਂ ਉਹੀ ਗਾਉਂਦੇ ਹੋ, ਕਿਉਂਕਿ ਮੈਂ ਤਕਰੀਬਨ ਤੁਹਾਡੇ ਕੋਲ 2-3 ਮੋਰਨਿੰਗ ਸ਼ੋਅ ਦੇਖੇ, ਤੁਸੀਂ ਗਏ ਸੀ, ਉਹ ਤੁਸੀਂ ਸ਼ਹਿਰ ਤੇਰਾ ਛੱਡ ਕੇ ਨਹੀਂ ਗਾਇਆ, ਤੁਸੀਂ ਮਿਸ ਵਰਲਡ ਗਾਇਆ। ਮਿਸ ਵਰਲਡ ਅਸਲ 'ਚ ਅਸੀਂ ਹਰ ਟ੍ਰੈਂਡ 'ਤੇ ਗਾਣਾ ਕੀਤਾ ਹੋਇਆ। ਕੋਈ ਵੀ ਟ੍ਰੈਂਡ ਪਾਕਿਸਤਾਨ ਕੋਈ ਵੀ ਚੱਲ ਰਿਹਾ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਟੌਪਿਕ ਚੱਲ ਰਿਹਾ, ਅਸੀਂ ਹਰ ਟੌਪਿਕ 'ਤੇ ਗਾਣਾ ਕੀਤਾ ਹੋਇਆ। ਤਾਂ ਤੁਸੀਂ ਸੁਣਿਆ ਹੋਣਾ ਕਿ ਅੱਜ ਤੱਕ ਜਿੰਨੇ ਵੀ ਸਿੰਗਰ ਹੈਗੇ, ਕਿਸੇ ਨੇ ਲੜਕੀ ਦੀ ਇੰਨੀ ਯਾਨੀ ਕਿ ਉਹਦੇ ਬਾਰੇ ਇੱਦਾਂ ਨਹੀਂ ਲਿਖਿਆ ਜਿੱਦਾਂ ਅਸੀਂ ਲਿਖਿਆ ਗਾਣੇ ਦੇ ਵਿੱਚ। ਜੋ ਵਰਡਿੰਗ ਸੀ ਸਾਡੀ, ਉਹ ਇੱਕ ਡਿਫਰੈਂਟ ਸੀ, ਯਾਨੀ ਕਿ ਇੱਕ ਮਿਸ ਵਰਲਡ ਵਾਕਿਆ ਕੀ ਹੁੰਦੀ ਉਹਦੀ ਸਾਰੀ ਉਹ ਕੈਟਾਗਰੀ ਦੱਸੀ ਗਈ ਸੀ ਉਹਦੇ ਵਿੱਚ। ਅਤੇ ਉਹ ਲੜਕੀਆਂ ਲਈ ਅਸੀਂ ਕੀਤਾ ਸੀ ਸਪੈਸ਼ਲੀ ਗਾਣਾ, ਅਤੇ ਉਹ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਲੜਕੀਆਂ 'ਚ। ਸਰ ਜਿਹੜੀਆਂ ਫਿਰ ਸਾਨੂੰ ਇਸ ਟਾਈਮ ਦੇਖ ਰਹੀਆਂ ਪਈਆਂ, ਠੀਕ ਹੈ, ਆਪਣੀ ਵੀਡੀਓ ਦੇਖ ਰਹੀਆਂ, ਉਹਨਾਂ ਵਾਸਤੇ 2 ਲਾਈਨਾਂ। ਜੀ 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 ਸਰ। ਤੇਰੀ 6 ਫੁੱਟ ਪੂਰੀ ਹਾਈਟ ਨੀ, ਤੇਰਾ ਕਲਰ ਵੀ ਪਿਓਰ ਵਾਈਟ ਨੀ, ਇਹ ਵਿਸਕੀ ਕਲਰ ਤੇਰੀ ਆਈਜ਼ ਨੀ, ਤੇਰੇ ਹੁਸਨ 'ਚ ਕੋਈ ਥੋੜ ਨਹੀਂ, ਤੈਨੂੰ ਮੇਕਅਪ ਦੀ ਕੋਈ ਲੋੜ ਨਹੀਂ, ਤੈਨੂੰ ਹੈਡ ਟੂ ਟੋ ਮੈਂ ਵੇਖ ਲਿਆ, ਤੇਰੇ ਵਰਗੀ ਤਾਂ ਕੋਈ ਹੋਰ ਨਹੀਂ। ਉਹ ਤੈਨੂੰ ਪਤਾ ਨਹੀਂ ਕਿੰਨਿਆਂ ਦੇ ਦਿਲ ਤੂੰ ਠੱਗਦੀ ਏ, ਮਿਸ ਵਰਲਡ ਤੂੰ, ਮਿਸ ਵਰਲਡ ਤੂੰ, ਉਹ ਪੂਰੀ ਮਿਸ ਵਰਲਡ ਤੂੰ, ਮਿਸ ਵਰਲਡ ਤੂੰ ਲੱਗਦੀ ਏ। ਹਰ ਕਲਰ ਹੀ ਤੈਨੂੰ ਸੂਟ ਕਰੇ, ਜੋ ਪੌਨੀ ਬ੍ਰੈਂਡ ਉਹ ਬਣ ਜਾਂਦਾ, ਤੇਰਾ ਫੈਸ਼ਨ ਸਭ ਤੋਂ ਵੱਖ ਕੁੜੇ, ਕੁੜੀਆਂ 'ਚ ਟਰੈਂਡ ਉਹ ਬਣ ਜਾਂਦਾ, ਫੋਲੋ ਮਾਡਲਾਂ ਵੀ ਤੈਨੂੰ ਕਰਦੀਆਂ ਨੇ, ਕਾਪੀ ਕੈਟ ਵਾਕ ਤੇਰੀ ਕਰਦੀਆਂ ਨੇ, ਉਹ ਜਦੋਂ ਹਾਈ ਹੀਲ ਪਾ ਕੇ ਲੱਕ ਲਚਕਾ ਕੇ ਤੂੰ ਚੱਲਦੀ ਏ, ਮਿਸ ਵਰਲਡ ਤੂੰ, ਮਿਸ ਵਰਲਡ ਤੂੰ, ਉਹ ਪੂਰੀ ਮਿਸ ਵਰਲਡ ਤੂੰ, ਮਿਸ ਵਰਲਡ ਤੂੰ ਲੱਗਦੀ ਏ। ਸਰ ਜੀ, ਮੈਂ ਪਹਿਲੇ ਕਹਿਣਾ ਕਿ ਕੰਪਿਊਟਰ ਤੇ ਫੋਨ 'ਚ ਸੁਣਨੇ ਦਾ ਹੋਰ ਫੀਲਿੰਗ ਆ, ਲਾਈਵ ਬਹਿ ਕੇ ਸੁਣਨੇ ਦੀ ਹੋਰ ਫੀਲਿੰਗ ਹੈ। ਅਸਲ 'ਚ ਅੱਲਾ ਦੀ ਅਤਾ ਹੈਗੀ ਹੈ ਜੀ। ਸਰ ਜੀ, ਆਪਣਾ ਫੇਵਰੇਟ ਸਿੰਗਰ ਜਿਹਨੂੰ ਤੁਸੀਂ ਸੁਣਦੇ ਹੋ, ਜਿਹੜਾ ਤੁਹਾਡਾ ਆਈਡੀਅਲ ਹੋਵੇ, ਕਿ ਤੁਸੀਂ ਕਹਿੰਦੇ ਹੋ ਕਿ ਮੈਂ ਇਹਦੇ ਵਰਗਾ ਬਣਨਾ? ਸਿੰਗਰ ਤਾਂ ਮੋਸਟਲੀ ਸਾਰੇ ਸੁਣੀਦੇ ਆ, ਲੇਕਿਨ ਜ਼ਿਆਦਾ ਜਿਹੜੇ ਹੈਗੇ ਕਿ ਜਿਹੜਾ ਆਪਣਾ ਚੜ੍ਹਦਾ ਪੰਜਾਬ ਹੈ, ਹਾਂਜੀ, ਉਧਰੋਂ ਮੈਨੂੰ ਸਾਰੇ ਕਹਿੰਦੇ ਹੁੰਦੇ ਕਿ ਤੁਹਾਡੀ ਆਵਾਜ਼ ਰੋਸ਼ਨ ਪ੍ਰਿੰਸ ਵਰਗੀ ਆ। ਹੈ ਵੀ ਕਮੈਂਟ ਕਰਦੇ ਜ਼ਿਆਦਾਤਰ ਕਰਦੇ ਕਿ ਉਹਨਾਂ ਵਰਗੀ ਹੈ। ਪਾਕਿਸਤਾਨ ਦੇ ਵਿੱਚ ਬਲਕਿ ਹੁਣ ਇਸ ਗਾਣੇ ਤੋਂ ਬਾਅਦ ਤੱਕ ਕਮੈਂਟ ਆਉਣ ਲੱਗੇ ਸੀ, ਸੇਮ ਵਾਇਸ ਗੁਰਨਾਮ ਭੁੱਲਰ। ਹਾਂਜੀ, ਕਹਿੰਦੇ ਸੀ ਉਹਦੇ ਵਰਗੀ ਵਾਇਸ ਆ। ਅਤੇ ਪਾਕਿਸਤਾਨ 'ਚ ਮੈਂ ਬਲਾਲ ਸਈਦ ਦੇ ਕਾਫੀ ਗਾਣੇ ਗਾਉਂਦਾ ਰਿਹਾ ਪਹਿਲਾਂ। ਅੱਧੀ ਰਾਤ ਆਇਆ ਸੀ ਗਾਣਾ, ਉਦੋਂ ਮੈਂ ਜਿਹੜਾ ਸ਼ੁਰੂ ਕੀਤਾ ਹੋਇਆ ਸੀ ਗਾਣਾ, ਅਤੇ ਉਹ ਗਾਉਂਦਾ ਸੀ। ਫਿਰ ਆਪਣਾ ਗਾਣਾ ਇੱਕ ਉਹ ਪੰਜਾਬ ਬਹੁਤ ਵਾਇਰਲ ਹੋਇਆ ਸੀ, ਬਹੁਤ ਜ਼ਿਆਦਾ, ਦਿੱਲੀ ਲਈ ਗਾਣਾ ਸੀ, ਉਹ ਪੂਰੇ ਆਪਣੇ ਉੱਧਰ ਧਰਨੇ ਚੱਲਦਾ ਰਿਹਾ ਉਦੋਂ ਕਿਸਾਨ ਪ੍ਰੋਟੈਸਟ ਦੇ ਵਿੱਚ। ਅਤੇ ਮੋਸਟਲੀ ਬਲਾਲ ਸਈਦ ਦੇ ਗਾਣੇ ਜ਼ਿਆਦਾ ਮੈਂ ਗਾਉਂਦਾ। ਅਤੇ ਤੁਸੀਂ ਗਾਂ ਆਪਣੇ ਆਪ ਨੂੰ ਫਿਊਚਰ 'ਚ ਕਿੱਥੇ ਦੇਖਦੇ ਹੋ?
ਅਸੀਂ ਤਾਂ ਹੁਣ ਰੁਕਣੇ ਵਾਲੇ ਨਹੀਂ ਇਨਸ਼ਾਅੱਲਾ। ਬਸ ਆਪਣੀ ਸੀढ़ी ਤੇ ਚੜ੍ਹ ਗਏ ਤਾਂ ਚੜ੍ਹ ਹੁਣ ਗਏ। ਇਨਸ਼ਾਅੱਲਾ ਤਾਂ ਹੀ ਤੁਹਾਡੀ ਦੁਆ ਨਾਲ ਸਾਰੇ ਇਨਸ਼ਾਅੱਲਾ ਜੀ, ਸਪੋਰਟ ਨਾਲ ਇਨਸ਼ਾਅੱਲਾ। ਸਾਡੀਆਂ ਦੁਆਵਾਂ। ਸਰ ਜੀ ਇਹ ਜਿਹੜੇ ਸਾਡੇ ਭੈਣ ਭਰਾ ਦੇਖਦੇ ਪਏ ਨਾ, ਫਰੀਦ ਖਾਨ ਅਸਲ 'ਚ ਹੈ ਕੌਣ? ਫਰੀਦ ਖਾਨ ਕੌਣ ਹੈ? ਇਹ ਜੋ ਸਾਨੂੰ ਨਜ਼ਰ ਆਉਂਦਾ ਵਾ YouTube ਤੇ Facebook ਤੇ, ਉਹ ਹੋਰ ਆ ਕਿ ਜੇ ਆਮ ਜ਼ਿੰਦਗੀ 'ਚ ਹੋਰ ਆ? ਇਹ ਫਰੀਦ ਖਾਨ ਹੈ ਕੌਣ? ਫਰੀਦ ਖਾਨ ਤਾਂ ਕੁਛ ਵੀ ਨਹੀਂ ਸੀ ਜੀ, ਤੇ ਇਹ ਸਾਰੀ ਜਿਹੜੀ ਕ੍ਰੈਡਿਟ ਜਾਂਦਾ ਭਾਈ ਨੂੰ ਜਾਂਦਾ ਹੈ, ਜਿਹਨੇ ਮੈਨੂੰ ਨਾਲ ਆਪਣੇ ਤੋਰਿਆ, ਤੋਰਿਆਂ ਜੀ। ਕਿਉਂਕਿ ਮੈਂ ਬਿਲਕੁਲ ਨਹੀਂ ਪਤਾ ਸੀ ਕਿ ਇਸ ਫੀਲਡ 'ਚ ਆਉਣਾ ਹੈ, ਤੇ ਸਾਰੀ ਸਪੋਰਟ ਉਹਨਾਂ ਦੀ, ਉਹਨਾਂ ਦਾ ਸਾਰਾ ਸ਼ੌਕ ਸੀ। ਪਹਿਲੇ ਜਿੱਥੇ ਉਹਨਾਂ ਨੇ ਜਾਣਾ ਸੀ ਉਹਨਾਂ ਨੇ ਮੈਨੂੰ ਭੇਜਿਆ, ਅੱਛਾ, ਫਿਰ ਜਾ ਕੇ ਪਤਾ ਲੱਗਿਆ ਕਿ ਮੈਂ ਫਰੀਦ ਖਾਨ ਫਰੀਦ ਹਾਂ। ਖਾਨ। ਤੇ ਬਾਕੀ ਹੋਰ ਕੁਛ ਨਹੀਂ, ਇੱਕ ਸਿੱਧਾ ਜਿਹਾ ਸਾਦਾ ਜਿਹਾ ਬੰਦਾ ਹੀ, ਕਿਤੇ ਪਿੰਡ ਆਉਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਜੀ। ਬੰਦਾ ਜਦੋਂ ਵਾਇਰਲ ਹੁੰਦਾ, ਲੋਕ ਉਹਨੂੰ ਜਾਣਦੇ, ਲੋਕ ਉਹਨੂੰ ਮਿਲਦੇ ਆ, ਤੇ ਨਾ ਅਕਸਰ ਬੰਦੇ ਹੁੰਦੇ, ਕਿਉਂਕਿ ਇਹ ਇਨਸਾਨੀਅਤ ਤਾਂ ਬੰਦੇ 'ਚ ਥੋੜ੍ਹੀ ਨਾ ਆਕੜ ਮੈਂ ਆ ਜਾਂਦੀ ਕਿ ਮੈਂ ਫੇਮਸ ਹੋ ਗਿਆ ਯਾਰ, ਹੁਣ ਮੈਂ ਇੱਦਾਂ ਨਹੀਂ ਕਰਨਾ। ਕਿ ਆਪਣੇ 'ਚ ਹੈ ਕੋਈ ਇੱਦਾਂ ਦੀ ਚੀਜ਼? ਨਹੀਂ, ਅਸਲ 'ਚ ਅਸੀਂ ਟ੍ਰੈਂਡ ਖਤਮ ਕਰਨਾ ਹੈ ਇੰਡਸਟਰੀ 'ਚ। ਅੱਛਾ, ਜਿਹੜਾ ਬੰਦਾ ਵਾਇਰਲ ਹੋਣ ਤੋਂ ਬਾਅਦ ਕਹਿੰਦਾ ਨਾ ਕਿ ਮੈਂ ਅੱਗੇ, ਅਸੀਂ ਉਹ ਇਨਸ਼ਾਅੱਲਾ ਅੱਲਾ ਤੋਂ ਦੁਆ ਕਰਦੇ ਕਿ ਨਾ ਆਵੇ ਸਾਡੇ 'ਚ, ਆਪ ਵੀ ਕੋਸ਼ਿਸ਼ ਕਰ ਰਹੇ ਤੇ ਇਹ ਟ੍ਰੈਂਡ ਖਤਮ ਕਰਾਂਗੇ ਅਸੀਂ। ਸਾਨੂੰ ਆਵਾਮ ਪਿਆਰ ਕਰ ਰਹੀ ਹੈ ਤੇ ਅਸੀਂ ਉਹਨਾਂ ਦਾ ਪਿਆਰ ਲੈਂਦੇ ਹਾਂ ਤੇ ਉਹਨਾਂ ਨੂੰ ਪਿਆਰ ਕਰਦੇ ਵੀ ਹਾਂ। ਸਰ ਕਿੱਦਾਂ ਮੈਂ ਤੁਹਾਡੇ ਕੋਲ ਪੁੱਛਿਆ ਸੀਗਾ ਕਾਰਾਂ ਕੋਠੀਆਂ, ਤੁਸੀਂ ਕਿ ਫਿਲਹਾਲ ਹੈ ਨਹੀਂ ਗੇ, ਜਿਹੜੇ ਆਪਣੇ ਗਾਂ ਫਿਊਚਰ 'ਚ ਗਾਣੇ ਆ ਰਹੇ ਜੀ, ਠੀਕ ਹੈ, ਉਹ ਕੌਣ ਕਰ ਰਿਹਾ ਤੇ ਉਹਦੇ ਪਿੱਛੇ ਦੀ ਕਹਾਣੀ ਕੀ ਹੈ? ਉਹਦੇ ਪਿੱਛੇ ਦੀ ਕਹਾਣੀ ਆਈ ਆ ਕਿ ਸ਼ਹਿਰ ਤੇਰਾ ਛੱਡ ਕੇ ਚੱਲਿਆ, ਅਸੀਂ ਰਿਕਾਰਡ ਤਾਂ ਕਰ ਲਿਆ ਸੀ ਆਡੀਓ, ਲੇਕਿਨ ਵੀਡੀਓ ਬਣਾਉਂਦੇ ਆਪਣੇ ਤੋਂ ਪੈਸੇ ਹੈ ਨਹੀਂ ਸੀ ਉਸ ਟਾਈਮ। ਤੇ ਫਿਰ ਸਾਨੂੰ ਜ਼ੈਕ ਭਾਜੀ ਮਿਲੇ USA ਤੋਂ, ਹਾਂਜੀ, ਤੇ ਇੱਥੇ ਸਟੂਡੀਓ 'ਚ ਉਹਨਾਂ ਨਾਲ ਮੁਲਾਕਾਤ ਹੋਈ ਤੇ ਗੱਲਬਾਤ ਹੋਈ ਕਿ ਕੀ ਕਰਦੇ ਆ ਤੁਸੀਂ, ਗਾਣੇ ਗਾਉਂਦੇ? ਕਹਿੰਦੇ ਸੁਣਾਓ ਕੋਈ ਗਾਣਾ। ਤੇ ਅਸੀਂ ਕਿਹਾ ਗਾਣਾ ਬਣਾ ਰਹੇ ਹਾਂ, ਤੇ ਉਹਨਾਂ ਨੇ ਸੁਣਿਆ ਤੇ ਉਹਨਾਂ ਨੂੰ ਪਸੰਦ ਗਿਆ। ਕਹਿੰਦੇ ਕਿ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਅਸੀਂ ਕਿਹਾ ਵੀ 1-2 ਦਿਨ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਗਾਣਾ ਆਪਾਂ ਕਰਾਂਗੇ। ਤੇ ਸਾਡਾ ਗਾਣਾ ਬਜ਼ ਰੈਕਡ ਤੋਂ ਉਹਨਾਂ ਨੇ ਵੀਡੀਓ ਦਾ ਸਾਰਾ ਆਪਾਂ ਨੂੰ ਸਪੋਰਟ ਕੀਤਾ, ਤੇ ਉਹ ਗਾਣਾ ਮੰਜ਼ਿਲ ਆਮ ਤੇ ਆਇਆ, ਤੇ ਅੱਜ ਫਿਰ ਉਹ ਹਰ ਜ਼ੁਬਾਨ ਤੇ ਵੀ ਆਇਆ। ਤੇ ਹੁਣ ਵੀ ਅੱਜ ਅਸੀਂ ਇਸ ਕਰਕੇ ਤੁਹਾਨੂੰ, ਬਲਕਿ ਰਾਤ ਦਾ ਟਾਈਮ ਸੀਗਾ ਆਪਣਾ, ਕੱਲ੍ਹ ਦਾ ਟਾਈਮ ਸੀ, ਤੇ ਉਹ ਕਰਦੇ ਉਹ ਮੀਟਿੰਗ ਸੀਗੀ ਆਪਣੀ, ਤੇ ਇਨਸ਼ਾਅੱਲਾ ਅਗਲੇ ਪ੍ਰੋਜੈਕਟ ਵੀ ਜਿਹੜੇ ਉਹ ਜ਼ੈਕ ਭਾਜੀ ਸਪੈਸ਼ਲੀ USA ਤੋਂ ਆਏ ਆ, ਆਪਣੇ ਅਗਲੇ ਵੀਡੀਓਜ਼ ਵਗੈਰਾ ਸਪੋਂਸਰ ਕਰ ਰਹੇ ਸਾਰਾ ਕੁਛ, ਤੇ ਉਹਨਾਂ ਦੀ ਬੜੀ ਮਿਹਰਬਾਨੀ ਨਾਲ ਕਿ ਉਹ ਵੀ ਸਪੋਰਟ ਕਰਦੇ ਪਏ। ਅਸੀਂ ਸਾਰੇ ਦੋਸਤਾਂ ਸਾਹਮਣੇ ਆ ਰਹੇ, ਉਹਨਾਂ ਦੀ ਵਜ੍ਹਾ ਨਾਲ ਲੱਗੇ ਹੋ। ਤੇ ਸਰ ਜੀ ਇਸ ਕਹਾਣੀ ਦੇ ਵਿੱਚ ਆਪਣੇ ਜਿਹੜੇ ਯਾਰ ਬੇਲੀ ਹੈ, ਕਹਿੰਦੇ ਨੇ ਯਾਰ ਬੇਲੀ ਇੱਕ ਬੰਦੇ ਦੀਆਂ ਬਾਹਾਂ ਹੁੰਦੇ ਨਾਲ ਤੁਰਦੇ ਨੇ, ਆਪਣੇ ਯਾਰਾਂ ਦਾ ਕਿੰਨਾ ਰੋਲ ਆਪਾਂ ਨੂੰ ਇੱਥੇ ਤੱਕ ਖਿਲਾਉਣ ਵਾਸਤੇ? ਮੋਸਟਲੀ ਜੀ ਪਾਰਟ 2 ਵੀ ਆਏਗਾ ਜੀ ਇਹਦਾ, ਅੱਛਾ, ਯਕੀਨ। ਹਾਂਜੀ, ਉਹਦੇ ਵਿੱਚ ਇੱਕ ਮੇਰੇ ਦੋਸਤ, ਮੇਰੇ ਭਰਾ ਮੌਜੂਦ ਵੀ ਆ ਜੀ, ਮੌਜੂਦ ਵੀ, ਬਸ ਜਿਹੜੇ ਸਟਰਗਲ ਦੇ ਵਿੱਚ ਸਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਤੁਰੇ ਆ, ਤੇ ਜਿੰਨੀ ਕਿ ਅਸੀਂ ਪੀ ਕੱਟੀ ਆ ਨਾਲ ਉਹਨਾਂ ਨੇ ਵੀ ਉਨੀ ਕੱਟੀ ਹੈ। ਤੇ ਅਸੀਂ ਕਦੀ ਵੀ ਨਹੀਂ ਛੱਡਾਂਗੇ ਇਨਸ਼ਾਅੱਲਾ, ਕਿਉਂਕਿ ਪਰਸੋਂ ਦੀ ਗੱਲ ਹੈ ਕਿ ਭਾਈ ਮੇਰੇ ਕੋਲੇ ਬੈਠੇ ਸੀ, ਅਸੀਂ ਇਸੇ ਟੌਪਿਕ ਤੇ ਗੱਲ ਕਰ ਰਹੇ ਸੀ ਕਿ ਫਰੀਦ ਹੁਣ ਅੱਲਾ ਆਪਾਂ ਨੂੰ ਇੱਜ਼ਤ ਦੇ ਰਿਹਾ, ਸਾਰਿਆਂ ਨੂੰ ਪਿਆਰ ਮੁਹੱਬਤ ਆ, ਤੇ ਆਪਾਂ ਜਿਹੜੇ ਬੰਦੇ ਆਪਣੇ ਨਾਲ ਤੁਰੇ ਆ ਤੇ ਉਹਨਾਂ ਦਾ ਖਾਸ ਖਿਆਲ ਰੱਖਣਾ ਵਾਸਤੇ, ਬਲਕਿ ਹਰ ਬੰਦੇ ਦਾ ਰੱਖਦੇ ਆ। ਤੁਹਾਡੇ ਨਾਲ ਗੱਲ ਹੋਈ, ਹਾਂਜੀ, ਸਾਜੀ ਤੁਹਾਡੀ ਮੁਹੱਬਤ ਆ ਕਿ ਤੁਸੀਂ ਮੈਨੂੰ ਜਵਾਬ ਦੇ ਦਿੱਤਾ, ਤੁਸੀਂ ਸਾਡੇ ਕੋਲ ਆਏ ਹੋ। ਉਹ ਗੱਲ ਹੀ ਹੈ ਨਹੀਂ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਇਨਸ਼ਾਅੱਲਾ ਗਾਂ ਵੀ ਤੁਹਾਨੂੰ ਕਿਤੇ ਜ਼ਰੂਰਤ ਹੋਈ ਜੀ ਆਵਾਜ਼ ਮਾਰਿਓ। ਆਪਾਂ ਤੁਸੀਂ ਇਸ ਮੁਕਾਮ ਤੇ ਆ ਕੇ ਤੁਸੀਂ ਉਹਨਾਂ ਨੂੰ ਕੀ ਕਹੋਗੇ, ਜਿਹੜੇ ਆਪਾਂ ਨੂੰ ਪਹਿਲੇ ਕਹਿੰਦੇ ਸੀ ਤੂੰ ਕਰ ਨਹੀਂ ਸਕਦਾ ਤੇ ਕੋ ਹੋਣਾ ਨਹੀਂ, ਉਹਨਾਂ ਨੂੰ ਤੁਸੀਂ ਹੁਣ ਇਸ ਮੁਕਾਮ ਤੇ ਆ ਕੇ ਅੱਲਾ ਨੇ ਸਾਨੂੰ ਇੱਜ਼ਤ ਦਿੱਤੀ ਹੈ, ਇਸ ਮੁਕਾਮ ਤੇ ਲੈ ਕੇ ਆਏ, ਹੁਣ ਤੁਸੀਂ ਉਹਨਾਂ ਨੂੰ ਕੀ ਕਹੋਗੇ ਯਾਰ ਕਿ ਮੈਂ ਹੁਣ ਇੱਥੇ ਆ ਗਿਆ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਾਰਿਆਂ ਨੂੰ ਕਿ ਬੰਦਾ ਜੋ ਅੱਲਾ ਤੇ ਉਮੀਦ ਰੱਖ ਕੇ ਤੁਰਦਾ ਹੈ, ਇੱਕ ਨਾ ਇੱਕ ਦਿਨ ਬੰਨੇ ਲੱਗ ਹੀ ਜਾਂਦਾ ਹੈ, ਤੇ ਅੱਲਾ ਤੇ ਭਰੋਸਾ ਸੀ, ਅੱਲਾ ਨੇ ਇੱਜ਼ਤ ਦਿੱਤੀ। ਤੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਮਿਹਨਤ ਵਾਲੇ ਬੰਦੇ ਦਾ ਸਾਥ ਹੀ ਦੇਣਾ ਚਾਹੀਦਾ ਹਰ ਬੰਦੇ ਨੂੰ, ਤੇ ਨਾ ਕਿ ਉਹਦੀ ਲੱਤ ਖਿੱਚਣੀ ਚਾਹੀਦੀ ਹੈ। ਤੇ ਟਾਈਮ ਸਦਾ ਇੱਕ ਜਿਹਾ ਨਹੀਂ ਰਹਿੰਦਾ, ਚੇਂਜ ਹੁੰਦੇ ਰਹਿੰਦਾ। ਅਗਰ ਅੱਜ ਇੱਧਰ ਧੁੱਪ ਆ ਤੇ ਅਗਲੇ ਦਿਨ ਸ਼ਾਮ ਵੀ ਆ ਜਾਂਦੀ ਹੈ, ਬਸ ਆਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ। ਸਰ ਜੀ ਇਹ ਗਾਣੇ ਜਿਹੜੇ ਆਪਣੇ ਮਾਸ਼ਾਅੱਲਾ ਚੱਲਦੇ ਪਏ ਅੱਜ ਕੱਲ੍ਹ ਵਾਇਰਲ ਹੋ ਰਹੇ, ਇਹ ਤੁਸੀਂ ਆਪ ਹੀ ਲਿਖਦੇ ਹੋ? ਇਹ ਸਾਰੇ ਗਾਣੇ ਭਾਈ ਜਵੇਦ ਲਿਖਦੇ ਆ ਜੀ। ਅੱਛਾ, ਹਾਂਜੀ, ਜਿੰਨੇ ਮੋਸਟਲੀ ਗਾਣੇ ਆਪਣੇ ਸਾਰੇ ਭਾਈ ਜਵੇਦ ਨੇ ਲਿਖੇ ਆ, ਤੇ ਅੱਗੇ ਉਹਨਾਂ ਦੇ ਵੀ ਪੂਰੀ ਐਲਬਮ ਰੈਡੀ ਪਈ ਆ। ਅੱਛਾ, ਯਾਨੀ ਕਿ ਬੈਕ ਟੂ ਬੈਕ ਆ ਰਹੇ ਹਾਂ, ਮਤਲਬ ਹੁਣ ਕਿ ਬਸ ਨਾ ਅੰਨੀ ਪਾ ਦੇਣੀ, ਹੁਣ ਬੈਕ ਟੂ ਬੈਕ ਹੀ ਆਉਣਗੇ। ਅੰਨੀ ਜੀ ਉਹ ਕਹਿੰਦੇ ਨਹੀਂ, ਉਹ ਪੂਰੇ ਭਾਰ ਨਾਲ ਜੀ, ਪੂਰੇ ਭਾਰ ਨਾਲ ਹੀ ਆਉਣਗੇ। ਬਾਈ ਤੁਸੀਂ ਮੈਨੂੰ ਪਹਿਲੇ ਦੱਸੋ ਕਿ ਜਿਸ ਟਾਈਮ ਫਰੀਦ ਖਾਨ ਬਾਈ ਲਾਹੌਰ ਹੁੰਦੇ ਸੀ, ਉਹਨਾਂ ਕੋਲ ਕੋਈ ਰਹਿਣ ਜਗ੍ਹਾ ਨਹੀਂ ਸੀ, ਉਹਨਾਂ ਕੋਲ ਕੋਈ ਐਸੀ ਚੀਜ਼ ਨਹੀਂ ਸੀ ਕਿ ਉਹ ਕਿਸੇ ਸ਼ੋਅ 'ਚ ਜਾਣ, ਕਿਸੇ ਪਾਸੇ ਜਾਣ, ਕਿ ਤੁਸੀਂ ਉਸ ਟਾਈਮ ਉਹਨਾਂ ਦੇ ਕੰਮ ਆਏ, ਤੁਸੀਂ ਉਸ ਟਾਈਮ ਉਹਨਾਂ ਦੀ ਬਾਂਹ ਫੜੀ ਹੈ, ਠੀਕ ਹੈ, ਕਿ ਤੁਸੀਂ ਕੀ ਸਮਝਦੇ ਹੋ ਕਿ ਤੁਹਾਡਾ ਕੀ ਰੋਲ ਹੈ ਉਹਨਾਂ ਦੀ ਜ਼ਿੰਦਗੀ 'ਚ? ਜੀ ਫਰੀਦ ਭਾਈ ਤੇ ਜਵੇਦ ਭਾਈ ਨਾ ਆਪਣੇ ਭਰਾ ਨੇ ਵੱਡੇ, ਤੇ ਉਹਨਾਂ ਦਾ ਆਪਣਾ ਘਰ ਹੈ, ਉਹਨਾਂ ਦਾ ਆਪਣਾ, ਮੈਂ ਛੋਟਾ ਭਾਈ ਹਾਂ, ਉਹਨਾਂ ਦਾ ਪੂਰਾ ਹੱਕ ਹੈ। ਤੇ ਬਾਕੀ ਜਿਹੜੀ ਇਹਨਾਂ ਦੀ ਸਟਰਗਲ ਹੈਗੀ ਹੈ ਉਹ ਅਸੀਂ ਆਪਣੀ ਅੱਖਾਂ ਦੇ ਨਾਲ ਦੇਖੀਏ। 2018 'ਚ
ਜਿਹੜਾ ਇਹਨਾਂ ਦਾ ਪਹਿਲਾ ਗਾਣਾ ਆਇਆ ਸੀ ਛੱਡ ਦਿਲਾ, ਤੇ ਉਸ ਗਾਣੇ ਤੋਂ ਬਾਅਦ ਇਹਨਾਂ ਤੇ ਹੋਇਆ ਵੀ ਸੀ ਥੋੜਾ ਜਿਹਾ, ਮਤਲਬ ਕਿ ਆਵਾਮ ਇਹ ਨਾਲ ਰਜੂ ਹੋਇਆ ਵੀ ਸੀ ਆਵਾਮ ਦੇ ਨਾਲ। ਲੇਕਿਨ ਜਿਹੜਾ ਨਾ ਕਿ ਕੋਵਿਡ ਆ ਗਿਆ, ਉਸ ਤੋਂ ਬਾਅਦ ਜਿਹੜਾ ਨਾ ਕੰਮ ਰੁਕ ਗਿਆ। ਉਸ ਤੋਂ ਬਾਅਦ ਫਿਰ ਦੁਬਾਰਾ ਹੁਣ ਮਾਸ਼ਾਅੱਲਾ ਆਇਆ, ਤੇ ਉਹਦੇ ਵਿੱਚ ਦੀ ਜਿਹੜੀ ਸਟਰਗਲ ਹੈਗੀ ਹੈ ਨਾ, ਭਾਈ ਹੋਰਾਂ ਨੇ ਜਿਹੜਾ ਨਾ ਬੜੀ ਸਟਰਗਲ ਕੀਤੀ ਸਾਡੇ ਨਾਲ। ਅਸੀਂ ਆਏ ਆ ਜਿੱਥੇ ਜਿੱਥੇ ਜਾਣਾ ਹੁੰਦਾ ਸੀ, ਖੈਰ ਇਹ ਤੇ ਕਹਿੰਦੇ ਸ਼ਰਮਾਂਦੇ ਵੀ ਹੁੰਦੇ ਸਨ ਕਿ ਯਾਰ ਅਸੀਂ ਕਿਵੇਂ ਗਈਏ, ਤੇ ਉਹ ਤੁਹਾਨੂੰ ਪਤਾ ਇੱਕ ਹੁੰਦਾ ਹੈ ਕਿ ਯਾਰ ਅਗਲਾ ਬੰਦਾ ਬਿਜ਼ੀ ਆਪਣੀ ਲਾਈਫ ਦੇ ਵਿੱਚ, ਤੇ ਉਹਨੂੰ ਅਸੀਂ ਡਿਸਟਰਬ ਕਿਵੇਂ ਕਰ ਦਈਏ। ਤੇ ਲੇਕਿਨ ਅਸੀਂ ਆ ਕਿਸੇ ਚੀਜ਼ ਨੂੰ ਨਹੀਂ ਕੀਤਾ ਕਿ ਭਰਾਵਾਂ ਨਾਲੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ ਹੈਗੀ, ਠੀਕ ਹੈ। ਸਾਡੇ ਉਹ ਭਰਾ ਨੇ ਵੱਡੇ, ਇਹਨਾਂ ਨੇ ਜਿਵੇਂ ਕਿਹਾ ਜਿੱਥੇ ਗਿਆ ਸੀ ਕਿ ਸਰ ਅਸੀਂ ਹਾਜ਼ਰ ਹਾਂ, ਤੇ ਬਾਕੀ ਕੋਈ ਮਸਲਾ ਨਹੀਂ ਆਇਆ। ਅਸੀਂ ਗਏ ਮਾਰਨਿੰਗ ਸ਼ੋਜ਼ ਦੇ ਵਿੱਚ, ਹੋ ਗਏ ਬੋਲ ਨਿਊਜ਼, ਮਤਲਬ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਪਲੇਟਫਾਰਮ ਸੀ ਜਿੱਥੇ ਸ਼ੋਅ ਵਗੈਰਾ ਚੱਲਦੇ ਸਨ, ਅਸੀਂ ਬਾਹਰ ਘੰਟਾ ਖੜੇ ਹੁੰਦੇ ਸਾਂ, ਤੇ ਕੋਈ ਬੰਦਾ ਸਾਨੂੰ ਜਿਹੜਾ ਨਾ ਮਿਲਦਾ ਨਹੀਂ ਸੀ ਹੁੰਦਾ, ਤੇ ਕੋਈ ਐਡਾ ਖਾਸ ਰਿਸਪੌਂਸ ਨਹੀਂ ਸੀ ਹੁੰਦਾ। ਮੈਂ ਹੁੰਦਾ ਸੀ ਨਾਲ ਮੇਰਾ ਇੱਕ ਦੋਸਤ ਭਾਈ, ਮੇਰਾ ਵੱਡਾ ਸੁਹੇਲ ਭਾਈ, ਤੇ ਅਸੀਂ 4 ਜਣੇ ਮਤਲਬ ਕਿ ਨਿਕਲਦੇ ਸੀ ਸੁਬਾਹ ਤੋਂ ਲੈ ਕੇ ਸ਼ਾਮ ਹੋ ਜਾਂਦੀ ਸੀ। ਖਾਣੇ ਦਾ ਕੋਈ ਪਤਾ ਨਹੀਂ, ਪੀਣੇ ਦਾ ਕੋਈ ਪਤਾ ਨਹੀਂ, ਤੇ ਸਿਰਫ ਇਹੀ ਸੀ ਕਿ ਯਾਰ ਕੋਈ ਨਾ ਕੋਈ ਬੰਦਾ ਇੱਕ ਵਾਰੀ ਸਾਨੂੰ ਜਿਹੜਾ ਨਾ ਆਪਣੇ ਸ਼ੋਅ 'ਚ ਲੈ ਲਵੇ। ਲੇਕਿਨ ਉਹ ਜਿਹੜਾ ਨਾ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਉਸ ਤਰੀਕੇ ਦਾ ਜੋ ਅਸੀਂ ਚਾਹ ਰਹੇ ਸਾਂ। ਫਿਰ ਅੱਲਾਹ ਪਾਕ ਨੇ ਮਜ਼ਾਕ ਰਾਤ ਦੇ ਵਿੱਚ ਜੋ ਭਾਈ ਹੋਰੀ ਗਏ ਨੇ ਉੱਥੇ, ਬਸ ਫਿਰ ਅੱਲਾਹ ਪਾਕ ਨੇ ਸੁਣੀ ਹੈ ਤੇ ਬਾਂਹ ਫਾੜ ਲਈ ਹੈ, ਤੇ ਅੱਲਾਹ ਪਾਕ ਨੇ ਚੜ੍ਹਾਈ ਦਿੱਤੀ ਹੈ। ਤੇ ਫਿਰ ਰਾਤੀ ਅਸੀਂ ਨਾਲ ਹੀ ਸਾਂ, ਇੱਕ ਬੰਦਾ ਸਾਡੇ ਨਾਲ ਉੱਥੇ ਨਾ ਬੈਠੇ ਸੀ ਗੱਲਬਾਤ ਕਰ ਰਹੇ, ਤੇ ਫਰੀਦ ਭਾਈ ਉੱਠੇ ਨਾ ਤੇ ਕਹਿੰਦਾ ਯਾਰ ਆ ਭਾਈ ਹੋਰਾਂ ਨੂੰ ਮੈਂ ਨਾ ਤੇ ਵੇਖਿਆ ਇੱਥੇ ਮਜ਼ਾਕ ਰਾਤ ਸ਼ੋਅ ਦੇ ਵਿੱਚ। ਮੈਂ ਕਿਹਾ ਜੀ ਤੇ ਲਵੋ ਫੋਟੋ, ਉੱਥੇ ਨਾਲ ਇੱਕ ਹੋਰ ਬੰਦੇ ਸਨ ਭਾਈ ਹੋਰਾਂ ਦੇ ਪ੍ਰੋਡਿਊਸਰ, ਹੁਣ ਜਿਹਨਾਂ ਨੇ ਅੱਗੋਂ ਇਹਨਾਂ ਨੂੰ ਜਿਹੜਾ ਕੀਤਾ ਨਾ ਸਪੋਰਟ ਵਗੈਰਾ ਕਰ ਰਹੇ ਨੇ, ਜਿਨ੍ਹਾਂ ਨੇ ਛੱਡ ਦਿਲਾ ਦੀ ਵੀਡੀਓ ਵੀ ਸਪਾਂਸਰ ਉਹਨਾਂ ਨੇ ਕੀਤੀ ਸੀ, ਤੇ ਉਹੀ ਉਹਨਾਂ ਨੇ ਉੱਥੇ ਬੈਠੇ ਉਹਨਾਂ ਨੇ ਕਿਹਾ ਜੀ ਫੋਟੋ ਵਗੈਰਾ ਲਵੋ, ਆਉਣ ਵਾਲੇ ਸਟਾਰ ਨੇ ਤੁਹਾਡੇ ਹੁਣ। ਤੇ ਇਸ ਟਾਈਮ ਇਹ ਤਾਂ ਪ੍ਰੋਜੈਕਟ ਕੁਝ ਵੀ ਨਹੀਂ ਹੈ ਜਿਹੜਾ ਛੱਡ ਦਿਲਾ ਹੈਗਾ, ਇਸ ਤੋਂ ਕਈ ਬੰਬ ਬੀਟਸ ਨੇ, ਕਈ ਬੰਬ ਲਿਰਿਕਸ ਨੇ। ਮਜ਼ਾ ਆਏਗਾ ਤੁਹਾਨੂੰ, ਇੱਕ ਵਾਰੀ ਪਤਾ ਲੱਗੇਗਾ ਕਿ ਤੁਸੀਂ ਕਿਸੇ ਬੰਦੇ ਨੂੰ ਸੁਣ ਰਹੇ ਹੋ। ਜੋ ਚੀਜ਼ ਇੰਡੀਆ ਦੇ ਵਿੱਚ ਸਿੰਗਿੰਗ ਦੀ ਹੈ ਸੀ ਨਾ, ਉਹ ਪਾਕਿਸਤਾਨ 'ਚ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤੀ, ਉਹ ਟੱਚ ਕਿਸੇ ਦਾ ਵੀ ਨਹੀਂ ਹੈ। ਜੋ ਭਾਈ ਜਵੇਦ ਨੇ ਲਿਖ ਦਿੱਤਾ ਹੈ, ਤੇ ਜੋ ਭਾਈ ਜਵੇਦ ਨੇ ਭਾਈ ਫਰੀਦ ਨੇ ਗਾ ਦਿੱਤਾ ਹੈ, ਉਹ ਐਂਡ ਲੈਵਲ ਹੋ ਗਿਆ। ਇਹ ਹੁਣ ਆਵਾਮ ਨੂੰ ਇਹ ਨਹੀਂ ਪਤਾ ਕਿ ਭਾਜਵੇਦ ਕੌਣ ਹੈ, ਉਹ ਪਾਰਟ 2 ਚ ਨਾਲ ਬੈਠਣਗੇ। ਹਾਂਜੀ, ਤਾਂ ਤੁਹਾਨੂੰ ਪਾਰਟ 2 ਚ ਆਈਡੀਆ ਹੋਏਗਾ ਕਿ ਉਹਨਾਂ ਦਾ ਪਹਿਲਾ ਗਾਣਾ ਉਹਨਾਂ ਨੇ ਕੀ ਸੋਚ ਕੇ ਲਿਖਿਆ, ਉਹ ਕੰਪਨੀਆਂ ਕੋ ਕਿੱਦਾਂ ਗਏ, ਠੀਕ ਹੈ, ਉਹਨਾਂ ਨੇ ਕੰਪਨੀਆਂ ਨੂੰ ਜਾ ਕੇ ਕੀ ਕਿਹਾ, ਕੰਪਨੀਆਂ ਦੇ ਬਾਹਰ ਕਿੰਨੀ ਦੇਰ ਬੈਠੇ ਰਹੇ। ਉਹ ਇਹ ਸਿਰਫ ਇੱਕ ਛੋਟਾ ਜਿਹਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀਗਾ ਜਿਹੜਾ ਤੁਸੀਂ ਸੁਣਿਆ। ਹਲੇ ਇਹਨਾਂ ਦੇ ਪਿੱਛੇ ਬਹੁਤ ਸਟੋਰੀ ਹੈ, ਉਹ ਤੁਹਾਨੂੰ ਪਾਰਟ 2 ਚ ਮਿਲੇਗੀ। ਸ਼ਾਇਦ ਤੇਰਾ ਜਿਹੜਾ ਨਾ ਉਹਦੇ ਵਿੱਚ ਅੱਲਾ ਲਈ ਜਿਹੜਾ ਨਾ ਜ਼ੈਕ ਭਾਜੀ ਨੇ, ਜਿਨ੍ਹਾਂ ਦੇ ਆਫੀਸ਼ੀਅਲ ਜਿਹੜਾ YouTube ਚੈਨਲ ਤੋਂ ਗਾਣਾ ਜਿਹੜਾ ਨਾ ਅਪਲੋਡ ਹੋਇਆ, ਲਾਂਚ ਹੋਇਆ, ਤੇ ਉਹਨਾਂ ਨੇ ਇਹਨਾਂ ਨੂੰ ਗਾਣਾ ਸੁਣਿਆ। ਫਿਰ ਸਪਾਂਸਰ ਜੈਸੇ ਫਰੀਦ ਭਾਈ ਨੇ ਤੁਹਾਨੂੰ ਦੱਸਿਆ ਕਿ ਅੱਗੇ ਉਹਨਾਂ ਨੇ ਜਿਵੇਂ ਵੀ ਉਹ ਹੋਈ ਗੱਲਬਾਤ 2-3 ਦਿਨ ਉਹਨਾਂ ਦੇ ਨਾਲ ਰਾਤੀ ਬੈਠੇ ਸੀ। ਉਹ ਵੀ ਬਹੁਤ ਨਾਈਸ ਪਰਸਨ ਨੇ। ਉਹਨਾਂ ਨੇ ਵੀ ਰਾਤੀ ਕਿਹਾ ਕਿ ਯਾਰ ਆ ਜਿਹੜਾ ਤੁਸੀਂ ਅੱਗੋਂ ਜਿਹੜੀ ਤੁਸੀਂ ਚੀਜ਼ ਕੱਢ ਰਹੇ ਹੋ ਨਾ, ਇੱਕ ਸਿਰਫ ਉਹਨਾਂ ਨੂੰ ਬੋਲ ਦੱਸੇ ਨੇ, ਤੇ ਉਹਨਾਂ ਨੇ ਕਿਹਾ ਕਿ ਯਾਰ ਲੈਵਲ ਹੋ ਗਿਆ ਕਿ ਐਂਡ ਇਸ ਤੋਂ ਅੱਗੇ ਹੁਣ ਤੁਸੀਂ ਕਹੋ ਕਿ ਪਾਕਿਸਤਾਨ ਦੀ ਇੰਡਸਟਰੀ ਦੇ ਇਸ ਤੋਂ ਵੱਧ ਕੇ ਚੀਜ਼ ਕੋਈ ਵੀ ਨਹੀਂ ਆਇਆ ਹਲੇ ਤੱਕ, ਤੇ ਇਨਸ਼ਾਅੱਲਾ ਆਏਗੀ ਵੀ ਨਹੀਂ। ਉਹ ਕਹਿੰਦੇ ਜੇ ਜੋ ਚੀਜ਼ ਤੁਸੀਂ ਲਿਖ ਰਹੇ ਹੋ ਨਾ, ਇਹ ਚੀਜ਼ ਇੰਡੀਆ ਦੇ ਵਿੱਚ ਹੀ ਹੈ। ਇੰਡੀਆ ਦੇ ਬਾਅਦ ਆਪਣੇ ਪਾਕਿਸਤਾਨ 'ਚ ਇਸ ਟਾਈਮ ਤੁਸੀਂ ਬੱਚੇ ਹੋ ਜਿਨ੍ਹਾਂ ਨੇ ਇਹ ਸ਼ਾਇਦ ਚੁੱਕੀ ਹੈਗੀ ਹੈ, ਤੇ ਮਾਸ਼ਾਅੱਲਾ ਉਹ ਵੀ ਬਹੁਤ ਅੱਛੇ ਬੰਦੇ ਨੇ। ਉਹਨਾਂ ਦੇ ਨਾਲ ਰਾਤੀ ਮੀਟਿੰਗ ਹੋਈ ਸੀ, ਤੇ ਉਹ ਬਿਲਕੁਲ ਜਿਹੜਾ ਨਾ ਉਹਨਾਂ ਨੇ ਕਿਹਾ ਕਿ ਜਿੱਥੇ ਮੇਰੀ ਜ਼ਰੂਰਤ ਹੈ ਮੈਂ ਹਾਜ਼ਰ ਹਾਂ। ਤੇ ਬਾਕੀ ਹੁਣ ਤੁਹਾਨੂੰ ਜਿਹੜੀ ਕਹਾਣੀ ਹੈ ਅੱਗੋਂ, ਜਿਹੜਾ ਵੀ ਮਾਮਲਾ, ਜ਼ਿਆਦਾ ਸਟਰਗਲ ਦੇਖੇ ਨਾ, ਜਿਹੜਾ ਵੱਡਾ ਭਰਾ ਹੁੰਦਾ ਨਾ ਉਹਦੇ ਤੇ ਜ਼ਿਆਦਾ ਸਟਰਗਲ, ਉਹਨੂੰ ਜ਼ਿਆਦਾ ਸਟ੍ਰੈਸ ਹੁੰਦਾ। ਫਰੀਦ ਭਾਈ ਛੋਟੇ ਨੇ, ਕਾਫੀ ਚੀਜ਼ਾਂ ਜਿਹੜੀਆਂ ਜਵੇਦ ਭਾਈ ਨੇ ਫੇਸ ਜ਼ਿਆਦਾ ਕੀਤੀਆਂ ਨੇ। ਉਹ ਤੁਹਾਨੂੰ ਜਦੋਂ ਆਪਣੀ ਜ਼ੁਬਾਨੀ ਦੱਸਣਗੇ ਨਾ ਕਿ ਯਾਰ ਅਸੀਂ ਇਹ ਚੀਜ਼ ਕੀਤੀ ਹੈ, ਤੇ ਸਾਨੂੰ ਜਿਹੜਾ ਨਾ ਇਹ ਰਿਸਪੌਂਸ ਇਸ ਬੰਦੇ ਕੋ, ਉਹਨਾਂ ਦੇ ਜਦੋਂ ਤੁਸੀਂ ਜ਼ੁਬਾਨੀ ਸੁਣੋਗੇ ਨਾ, ਤੁਹਾਨੂੰ ਪਤਾ ਲੱਗੇਗਾ ਕਿ ਯਾਰ ਵਾਕਈ ਇਹਨਾਂ ਦੇ ਨਾਲ ਨਾ ਜ਼ਿਆਦਤੀਆਂ ਤੇ ਸਟਰਗਲ ਬਹੁਤ ਹੈਵੀ ਵਾਲਾ ਮੁਸ਼ਕਿਲਾਤ ਟਾਈਮ ਜਿਹੜੇ ਇਹਨਾਂ ਨੇ ਕੱਢੇ ਨੇ। ਜਿਹੜੇ ਕੋਈ ਮੇਰੇ ਭਰਾ ਆਰਟਿਸਟ ਨੇ, ਜਿਹੜਾ ਗਾਉਣ ਦਾ ਸ਼ੌਕ ਹੈ, ਉਹਨਾਂ ਕੋਲ ਕੋਈ ਸਪੋਰਟ ਨਹੀਂ ਹੈਗੀ, ਉਹ ਫਿਰ ਉਹ ਇਹ ਕੰਮ ਛੱਡ ਦਿੰਦੇ ਨੇ। ਉਹਨਾਂ ਨੂੰ ਛੋਟਾ ਜਿਹਾ ਕੋਈ ਆਪਣੇ ਵੱਲੋਂ ਮੈਸੇਜ ਦੇ ਦਿਓ ਯਾਰ। ਮੈਸੇਜ ਦੇਖੋ ਕਿ ਇੱਕ ਬੰਦੇ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ, ਕਿਸਾਨ ਹੈ ਨਾ, ਉਹਦੇ ਕੋਲ ਜ਼ਮੀਨ ਨਾਲ ਵੱਧ ਕੇ ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਉਹ ਜ਼ਮੀਨ ਨਹੀਂ ਵੇਚਦਾ, ਬਾਕੀ ਆਪਣਾ ਆਪ ਮਾਰ ਲੈਂਦਾ ਹੁੰਦਾ ਹੈ, ਠੀਕ ਹੈ। ਲੇਕਿਨ ਇਹਨਾਂ ਦੇ ਵਾਲਦ ਸਾਹਿਬ ਨੇ ਇਹਨਾਂ ਤੇ ਬਹੁਤ ਵੱਡੀ ਕੁਰਬਾਨੀ ਦਿੱਤੀ। ਉਹਨਾਂ ਨੇ ਕਿਹਾ ਪੁੱਤਰ ਅੱਜ ਵੀ ਤੁਹਾਡਾ ਤੇ ਕੱਲ ਵੀ ਤੁਹਾਡਾ, ਜਿਵੇਂ ਦਿਲ ਏ ਕਰੋ, ਠੀਕ ਹੈ। ਇਹਨੂੰ ਕਹਿੰਦੇ ਨੇ ਕਿ ਘਰਦਿਆਂ ਦੀ ਸਪੋਰਟ। ਫਿਰ ਉਹਨਾਂ ਨੇ ਇਹਨਾਂ ਤੇ ਯਕੀਨ ਕੀਤਾ, ਤੇ ਇਹਨਾਂ ਨੂੰ ਆਪਣੇ ਆਪ ਤੇ ਯਕੀਨ ਸੀ ਕਿ ਯਾਰ ਅੱਜ ਨਹੀਂ ਕੱਲ ਨਹੀਂ, ਤੇ ਕਦੀ ਨਾ ਕਦੀ ਸਾਡਾ ਦਿਨ ਆਏਗਾ ਨਾ। 2018 'ਚ ਪਹਿਲਾ ਗਾਣਾ ਆਇਆ, ਤੇ 2014-15 ਦੀ ਇਹਨਾਂ ਦੀ ਜਿਹੜੀ ਹੈ ਨਾ ਲਾਈਨ ਸ਼ੁਰੂ ਹੋਈ ਹੈ ਕਿ ਸਿੰਗਿੰਗ ਦੀ। ਤੇ ਤੁਸੀਂ ਦੇਖ ਲਓ ਕਿ 10-11 ਸਾਲ ਦਾ ਟਾਈਮ ਹੈ ਸਟਰਗਲਿੰਗ ਦਾ, ਤੇ ਹਲੇ ਤੇ ਜਿਹੜਾ ਹਾਈ ਪਾਣੀ ਹੈ, ਹਲੇ ਤੇ ਇਨਸ਼ਾਅੱਲਾ ਜਿਹੜਾ ਨਾ ਬਹੁਤ ਕੁਝ ਪਿਆ ਜਿਹੜਾ ਅਚੀਵ ਕਰਨਾ ਹੈਗਾ। ਤੇ ਇਹਨਾਂ ਨੇ ਦਿਲ ਨਹੀਂ ਛੱਡਿਆ, ਜਿੰਨਾ ਮਰਜ਼ੀ ਮਾੜਾ ਟਾਈਮ ਆਇਆ। ਕੁਝ ਭਰਾ ਨੇ ਇਹਨਾਂ ਦੇ ਨਾਲ ਐਸੇ ਜਿਹਨਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਹੈ, ਕੁਝ ਭਾਈ ਨੇ, ਕੁਝ ਭਰਾ ਨੇ, ਕੁਝ ਕਜ਼ਨ ਨੇ, ਉਹਨਾਂ ਨੇ ਜਿਹੜਾ ਬਹੁਤ ਅੱਛਾ ਜਿਹੜਾ ਨਾ ਉਹਨਾਂ ਨੂੰ ਸਪੋਰਟ ਕੀਤਾ, ਕਿਤੇ ਛੱਡਿਆ ਨਹੀਂ। ਤੇ ਬਾਕੀ ਜਿਹੜੇ ਆ ਨਵੇਂ ਆਰਟਿਸਟ ਨੇ ਜਿਨ੍ਹਾਂ ਕੋਲ ਸਪੋਰਟ ਨਹੀਂ ਹੈ, ਜਿਨ੍ਹਾਂ ਕੋਲ ਜਿਹੜਾ ਨਾ ਮਤਲਬ ਕਿ ਕੋਈ ਵਸਾਇਲ ਨਹੀਂ ਹੈਗੇ,
ਉਹ ਜਿਹੜਾ ਨਾ ਆਪਣੇ ਆਪ ਤੇ ਯਕੀਨ ਰੱਖ ਕੇ ਇੱਕ ਕੰਮ ਦੇ ਪਿੱਛੇ ਲੱਗ ਜਾਵੋ ਤੇ ਫਿਰ ਅੱਲਾਹ ਪਾਕ ਕਿਸੇ ਨਾ ਕਿਸੇ ਟਾਈਮ ਉਹਦਾ ਤੁਹਾਨੂੰ ਵਸੀਲਾ ਜਿਹੜਾ ਨਾ ਉਹਦਾ ਜਿਹੜਾ ਤੁਹਾਡਾ ਰਿਵਿਊ ਤੁਹਾਨੂੰ ਲਾਜ਼ਮੀ ਮਿਲਦਾ ਹੈ। ਸਰ ਜੀ ਹੁਣ ਕਿਉਂਕਿ ਤੁਹਾਡੇ ਕੋਲ ਟਾਈਮ ਬਹੁਤ ਥੋੜਾ ਸੀਗਾ, ਤੁਸੀਂ ਫਿਰ ਵੀ ਸਾਡੇ ਕੋਲ ਆਏ, ਸਾਨੂੰ ਟਾਈਮ ਦਿੱਤਾ। ਆਪਣੇ ਕੋਲ ਫਿਲਹਾਲ ਸ਼ਵੇਦ ਭਾਈ ਵੀ ਨਹੀਂ ਹੈ ਤੇ ਤੁਸੀਂ ਜੇ ਸਾਡੀ ਆਵਾਮ ਦੇਖਦੀ ਪਈ ਨਾ, ਉਹਨਾਂ ਨੂੰ ਦੱਸ ਦਿਓ ਕਿ ਪਾਰਟ 2 ਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲੇਗਾ, ਕੀ ਸੁਣਨ ਨੂੰ ਮਿਲੇਗਾ। ਪਾਰਟ 2 ਤਾਂ ਸਾਰਾ ਸਹੀ ਪਾਰਟ ਹੈ ਜੀ ਜਿਹੜਾ ਹੈਗਾ ਹੈ। ਇਹ ਤਾਂ ਜਾਣੀ ਕਿ ਉਹਦਾ 0% ਹੀ ਲਾ ਲਓ, ਕਿਉਂਕਿ ਜੋ ਮੇਨ ਸਟੋਰੀ ਹੈ, ਹਰ ਚੀਜ਼ ਸਟਰਗਲ ਹੈ, ਉਹ ਸਾਰਾ ਭਾਈ ਜਵੇਦ ਨੇ ਫੇਸ ਕੀਤੀ ਹੈ। ਕਿਉਂਕਿ ਮੈਂ 2 ਸਾਲ ਬਾਹਰ ਰਿਹਾ ਦੁਬਈ ਦੇ ਵਿੱਚ। ਅੱਛਾ। ਬਾਕੀ ਜੋ ਮਿਊਜ਼ਿਕ ਦੇ ਇੰਡਸਟਰੀ ਨਾਲ ਮੱਥਾ ਉਹਨਾਂ ਨੇ ਲਾ ਕੇ ਰੱਖਿਆ, ਕਿੱਥੇ ਕੀਤਾ, ਉਹ ਉਹਨਾਂ ਦਾ ਸਾਰਾ ਕੰਮ ਹੈਗਾ ਤੇ ਕਿੱਦਾਂ ਲੋਕਾਂ ਨਾਲ ਰਾਬਤਾ ਹੋਇਆ, ਸਾਰਾ ਮਿਹਨਤ ਉਹਨਾਂ ਦੀ ਹੈ। ਤੇ ਮੇਰੇ ਆਉਣ ਤੱਕ ਤਕਰੀਬਨ ਉਹਨਾਂ ਨੇ ਪੂਰੀ ਐਲਬਮ ਰੈਡੀ ਕਰ ਲਈ ਸੀ, ਫਿਰ ਆਪਣੀ ਜ਼ੁਬਾਨੀ ਸਾਰੀ ਦੱਸਣਗੇ। ਤੇ ਇਨਸ਼ਾਅੱਲਾ ਬਾਕੀ ਸਾਰੇ ਦੋਸਤਾਂ ਲਈ ਆਹੀ ਹੈ ਕਿ ਜਿਹੜਾ ਪਿਆਰ ਮੁਹੱਬਤ ਸਾਨੂੰ ਮਿਲਿਆ, ਉਹਨਾਂ ਲਈ ਦਿਲੋਂ ਰਿਸਪੈਕਟ ਹੈ ਸਾਰੇ ਦੋਸਤਾਂ ਲਈ। ਜਿਹੜਾ ਪਿਆਰ ਮਿਲ ਰਿਹਾ ਖਾਸ ਤੌਰ ਤੇ ਆਊਟ ਆਫ ਕੰਟਰੀ, UK USA ਤੋਂ, ਤਾਂ ਜਾਣੀ ਕਿ ਜਿੰਨੇ ਵੀ ਕੰਟਰੀਆਂ ਸਾਰੇ ਨਾਲ ਲੈਣ ਜਾਵਾਂ ਤੇ ਤਕਰੀਬਨ ਹਰ ਚੋਂ ਡਬਲ ਤੋਂ ਡਬਲ ਹੀ ਪਿਆਰ ਮਿਲਿਆ। ਤੇ ਉਹਨਾਂ ਲਈ ਆਹੀ ਹੈ ਕਿ ਇਨਸ਼ਾਅੱਲਾ ਅਸੀਂ ਅੱਗੇ ਜਿਹੜਾ ਪ੍ਰੋਜੈਕਟ ਕਰ ਰਹੇ ਹਾਂ ਉਹਨਾਂ ਲਈ ਇੱਕ ਹੋਰ ਅੱਛੇ ਤੋਂ ਅੱਛਾ ਕੰਮ ਲੈ ਕੇ ਆ ਰਹੇ ਹਾਂ ਤੇ ਸੁਣਨਗੇ ਤੁਹਾਨੂੰ ਹੋਰ ਮਜ਼ਾ ਆਏਗਾ ਕਿ ਅਗਰ ਸਾਨੂੰ ਸਪੋਰਟ ਕਰ ਰਿਹਾ ਤੇ ਸਾਡਾ ਕੰਮ ਵੀ ਬਣਦਾ ਨਾ, ਕਿ ਚੰਗੇ ਤੋਂ ਚੰਗਾ ਕੰਮ ਉਹਨਾਂ ਨੂੰ ਦਈਏ, ਪਤਾ ਲੱਗਿਆ ਕਿ ਕਿਸੇ ਬੰਦੇ ਨੂੰ ਸਪੋਰਟ ਕੀਤੀ ਹੈ, ਮਜ਼ਾ ਵੀ ਆਵੇ। ਹਾਂਜੀ, ਤੇ ਸਾਰਿਆਂ ਨੂੰ ਲਵ ਯੂ ਹੋ ਗਿਆ ਜੀ। ਸਰ ਜੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਇਹ ਮੁਹੱਬਤ ਹੈ ਜੀ ਸਾਡੀ। ਤੇ ਇਸੇ ਦੇ ਨਾਲ ਤੁਸੀਂ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਠੀਕ ਹੈ, ਕਿ ਜਦੋਂ ਮੈਂ ਦੂਸਰਾ ਪਾਰਟ ਅਪਲੋਡ ਕਰਾਂਗਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ। ਉਹਦੇ ਵਿੱਚ ਐਸੀ ਕਹਾਣੀ ਹੈ ਇਸ ਵੇਲੇ, ਉਹਦੇ ਵਿੱਚ ਉਹਨਾਂ ਦੀ ਆਪਣੀ ਅਸਲ ਜ਼ਿੰਦਗੀ ਹੈ ਕਿ ਉਹਨਾਂ ਨੇ ਕਿੱਥੋਂ ਸਟਾਰਟ ਕੀਤਾ, ਠੀਕ ਹੈ। ਮੈਂ ਹੁਣ ਉਹਨਾਂ ਨੇ ਆਪਣੀ ਜ਼ਮੀਨ ਵੇਚੀ, ਕੀ ਕੀਤਾ, ਇਸ ਪਹਿਲੇ ਗਾਣੇ ਵਾਸਤੇ ਉਹ ਕਿੱਥੇ ਗਏ, ਠੀਕ ਹੈ। ਉਹ ਤੁਹਾਨੂੰ ਉਹਨਾਂ ਦੀ ਆਪਣੀ ਨਾ ਇੱਕ ਨਾ ਉਹ ਤੁਹਾਨੂੰ ਅੰਦਰੋਂ ਫੀਲ ਹੋਏਗੀ ਕਿ ਉਹ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਦੀ ਆਪਣੀ ਸਟੋਰੀ ਨਾ ਤੁਹਾਨੂੰ ਫੀਲ ਹੋਏਗੀ ਯਾਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਜੇ ਤੁਸੀਂ ਚਾਹ ਰਹੇ ਹੋ ਕਿ ਤੁਸੀਂ ਦੂਸਰਾ ਪਾਰਟ ਮਿਸ ਨਾ ਕਰੋ, ਚੈਨਲ ਨੂੰ ਜਲਦੀ ਤੋਂ ਜਲਦੀ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰ ਲਓ ਤੇ ਇਨਸ਼ਾਅੱਲਾ ਬਹੁਤ ਜਲਦ ਤੁਹਾਡੇ ਕੋਲ ਅਸੀਂ ਲੈ ਕੇ ਆਵਾਂਗੇ ਪਾਰਟ 2।